ਤੇ ਨਜ਼ਰ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਦੇ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੌਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415 909 0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜਸਵਿੰਦਰ ਸਿੰਘ ਛਤਰ ਕੌਰ ਨਾਗਰਾ ਰੋਸਵੈਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, GN ਲਿਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨਾਂ ਸੈਂਟਾ ਨੀਲਾ ਦੀ, ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ ਇੰਟਰਲਿਵ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 2 ਸਤੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਆ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਤੁਹਾਨੂੰ ਸਭ ਨੂੰ ਹੀ ਜਿਹੜਾ ਅੱਜ ਦਾ ਲੇਬਰ ਡੇ ਆ ਉਹਦੀਆਂ ਮੁਬਾਰਕਾਂ। ਦੁਨੀਆ ਭਰ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਲੇਬਰ ਡੇ ਤਾਂ ਸੈਲੀਬ੍ਰੇਟ ਕੀਤਾ ਜਾਂਦਾ ਹੈ ਕਿਉਂਕਿ 19ਵੀਂ ਸਦੀ ਦੇ ਵਿੱਚ ਅਮਰੀਕਨ ਵਰਕਰਸ ਨੂੰ ਬਹੁਤ ਸਾਰੇ ਸੰਘਰਸ਼ ਤੋਂ ਬਾਅਦ ਲੇਬਰ ਯੂਨੀਅਨਸ ਦੇ ਵਿੱਚ ਜਾਂ ਉਹਨਾਂ ਨੂੰ ਆਪਣੇ ਹੱਕ ਉਠਾਉਣ ਦੀ ਜਿਹੜੀ ਹੈ ਉਹ ਗੱਲ ਕਰਨ ਦੀ ਜਿਹੜੀ ਪਹਿਲ ਹੈ ਜਾਂ ਉਸ ਚੀਜ਼ ਦੀ ਤਵੱਜੋ ਆ ਉਸ ਨੂੰ ਮਿਲੀ ਸੀ। ਤੇ ਇਸੇ ਕਰਕੇ ਲੇਬਰ ਡੇ ਜਿਹੜਾ ਉਹ ਸੈਲੀਬ੍ਰੇਟ ਕੀਤਾ ਜਾਂਦਾ ਹੈ। ਅੱਜ ਲੇਬਰ ਡੇ ਆ ਤੇ ਦੁਨੀਆ ਭਰ ਦੇ ਕਿਰਤੀਆਂ ਨੂੰ ਇਸ ਲੇਬਰ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ। ਮਿੰਟੂ ਜੀ, ਆਪਾਂ ਖਬਰਾਂ ਦੇ ਵੱਲ ਵਧੀਏ ਤੇ ਗੱਲ ਕਰੀਏ ਸੈਸ਼ਨ ਦੀ। ਸੈਸ਼ਨ ਸ਼ੁਰੂ ਹੋ ਗਿਆ ਜੀ ਤੇ ਸਮਾਂ ਵਧਾਉਣ ਦੀ ਮੰਗ ਵੀ ਹੋ ਗਈ ਹੈ ਜੀ। ਦੇਖੋ, ਇਹ ਸੰਖੇਪ ਜਿਹਾ ਸੈਸ਼ਨ ਹੈ, ਕੋਈ ਇੰਨਾ ਜ਼ਿਆਦਾ ਵੱਡਾ ਇਹਨਾਂ ਨੇ ਇਜਲਾਸ ਸੱਦਿਆ ਨਹੀਂ ਹੈ। ਪਰ ਅੱਜ ਜੇ ਤੁਸੀਂ ਵੇਖੋਗੇ ਤਾਂ ਇੱਕ ਚੰਗਾ ਕੰਮ ਇਹ ਹੋਇਆ ਵਾ ਜੀ ਕਿ ਇਹਨਾਂ ਨੇ ਸ਼ਰਧਾਂਜਲੀ ਦੇਣ ਉਪਰੰਤ ਹਾਊਸ ਨੂੰ ਚੁੱਕਿਆ ਨਹੀਂ, ਬਲਕਿ ਬਿਜ਼ਨਸ ਜਿਹੜਾ ਹੋਇਆ, ਬਿਜ਼ਨਸ ਮਤਲਬ ਕਿ ਕੰਮ ਹੋਇਆ। ਤਾਂ ਉਹਦੇ ਵਿੱਚ ਜਿਵੇਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਤੇ ਖਿੱਦੋ ਸਾਰੀ ਖਿਲਾਰ ਦਿੱਤੀ ਕਿ ਇੱਥੇ ਤੇ ਮਾਫੀਆ ਚੱਲਦਾ ਪਿਆ ਸਰਕਾਰ 'ਚ ਜੀ। ਤਾਂ ਇਸੇ ਤਰ੍ਹਾਂ ਹੋਰ ਕੁਝ ਵਿਧਾਇਕ ਸੀਗੇ ਜਿਵੇਂ ਪਾੜਾ ਸਾਹਿਬ, ਉਹਨਾਂ ਨੇ ਵੀ ਮੁੱਦਾ ਚੁੱਕਿਆ ਕਿ ਭਾਈ ਇੰਨੀਆਂ ਗੋਲੀਆਂ ਚੱਲਣ ਡਈਆਂ ਸਾਡੇ ਏਰੀਏ 'ਚ, ਗੱਲਾਂ ਹੀ ਛੱਡ ਦਿਓ। ਜੇ ਮੈਂ ਜਾਂ ਮੇਰਾ ਭਰਾ ਜਾਂਦੇ ਆ ਕਿ ਅੱਗੋਂ ਸਾਨੂੰ ਵੀ ਧਮਕੀਆਂ ਦਿੰਦੇ ਆ, ਤੁਹਾਨੂੰ ਵੀ ਭੁੰਨ ਕੇ ਰੱਖ ਦਿਆਂਗੇ ਜੀ। ਇਸ ਤੋਂ ਇਲਾਵਾ ਡੇਰਾ ਸੱਚਾ ਸੌਦਾ ਦੇ ਮੁਖੀ ਤੇ ਕੇਸ ਚਲਾਉਣ ਦੀ ਫਾਈਲ ਜਿਹੜੀ 2.5 ਸਾਲ ਤੋਂ ਮਨਜ਼ੂਰੀ ਨਹੀਂ ਦਿੱਤੀ ਗਈ, ਜਿਹਦੀ ਉਹ ਮਸਲਾ ਵੀ ਉੱਠਿਆ। ਉੱਥੇ ਜੋ ਖੇਤੀ ਨੀਤੀ ਆ ਉਹਨੂੰ ਜਨਤਕ ਕਰਨ ਤੇ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਜੋ ਐਕਵਾਇਰ ਕੀਤੀ ਜਾ ਰਹੀ ਜ਼ਮੀਨ ਆ ਉਹਦੇ ਮਾਲਕਾਂ ਨੂੰ ਵਾਜਬ ਮੁਆਵਜ਼ਾ ਦਿਵਾਉਣ ਦੀ ਮੰਗ ਵੀ ਹਾਊਸ ਦੇ ਵਿੱਚ ਉੱਠੀ ਆ। ਇਸ ਦਰਮਿਆਨ ਇੱਕ ਕੋਈ ASI ਦਾ ਮਾਮਲਾ ਹੈ ਤਾਂ ਉਸ ਮਾਮਲੇ ਦੇ ਵਿੱਚ ਇਹ ਕੋਟਕਪੂਰੇ ਨਾਲ ਕਿਉਂਕਿ ਜੁੜਿਆ, ਕੋਟਕਪੂਰੇ ਦੇ ਨਾਲ ਹੀ ਸੰਧਵਾ ਸਾਹਿਬ ਦੀ ਰਾਜਨੀਤੀ ਵੀ ਜੁੜੀ ਆ। ਇੱਥੋਂ MLA ਚੁਣ ਕੇ ਆਏ ਤੇ ਫਿਰ ਉਸ ਉਪਰੰਤ ਉਹਨਾਂ ਨੂੰ ਸਪੀਕਰ ਬਣਾਇਆ ਗਿਆ ਸੀ। ਤਾਂ ਇੱਥੇ DGP ਨੂੰ ਕਿਹਾ ਗਿਆ ਕਿ ਤੁਸੀਂ ਕੇਸ ਦੀ ਰਿਪੋਰਟ ਲੈ ਕੇ ਆਓ, ਯਾਨੀ DGP ਖੁਦ ਰਿਪੋਰਟ ਲੈ ਕੇ ਆਉਣਗੇ। ਇਸ ਤੋਂ ਇਲਾਵਾ ਪ੍ਰਤਾਪ ਸਿੰਘ ਬਾਜਵਾ ਨੇ ਲਾਰੈਂਸ ਬਿਸ਼ਨੋਈ ਦਾ ਜੋ ਖਾੜ ਦੇ ਵਿੱਚ ਇੱਕ ਇੰਟਰਵਿਊ ਹੋਇਆ ਤਾਂ ਉਹਦੇ ਤੇ ਅਧਿਕਾਰੀਆਂ ਉੱਤੇ ਜਿਹੜੀ ਕਾਰਵਾਈ ਕਰਵਾਉਣ ਦੀ ਗੱਲ ਆ ਉਹਦੀ ਮੰਗ ਚੁੱਕੀ। ਪਰ ਇਹ ਜਿਹੜਾ ਮਾਮਲਾ ਹਾਈ ਕੋਰਟ 'ਚ ਹੋਣ ਦਾ ਹਵਾਲਾ ਦੇ ਕੇ ਚੀਮਾ ਸਾਹਿਬ ਨੇ ਆਖਿਆ ਕਿ ਅਸੀਂ ਕਾਰਵਾਈ ਨਹੀਂ ਕਰ ਸਕਦੇ। ਪਰ ਮੈਂ ਇਹਦੇ 'ਚ ਤੁਹਾਨੂੰ ਪਹਿਲਾਂ ਹੀ ਅਗਾਊਂ ਦੱਸ ਦਿੱਤਾ ਸੀ ਕਿ ਇੱਕ DSP ਦੇ ਬਾਹਰ ਨਿਕਲਦੇ ਚਰਚੇ ਨੇ ਇਸ ਕੇਸ ਦੇ ਨਾਲ ਜੁੜਿਆ ਸੀ। ਤਾਂ ਉਧਰ ਸੈਸ਼ਨ ਜਿਹੜਾ ਆ, ਜਿਵੇਂ ਮੈਂ ਤੁਹਾਨੂੰ ਦੱਸਿਆ, ਇਹ ਛੋਟਾ ਜਿਹਾ ਹੈ। ਤਾਂ ਹੁਣ ਇਹਨੂੰ ਵਧਾਉਣ ਵਾਸਤੇ ਵੀ ਪ੍ਰਤਾਪ ਸਿੰਘ ਬਾਜਵਾ ਨੇ, ਵਿਧਾਨ ਸਭਾ ਦੇ ਜਿਹੜੇ ਸਪੀਕਰ ਹੈ ਸੰਧਵਾ ਸਾਹਿਬ, ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜਾ ਨਾ ਉਹ ਸਮਾਂ ਵਧਾਇਆ ਜਾਣਾ ਚਾਹੀਦਾ। ਤੇ ਨਾਲ ਉਹਨਾਂ ਨੇ ਕਿਹਾ ਕਿ ਵਿਧਾਨ ਸਭਾ ਦੇ ਵਿੱਚ ਜਿਹੜੇ ਕੈਮਰੇ ਲੱਗੇ ਆ ਕਿ ਉਹਦਾ ਮੈਂ ਇੱਕ ਮਾਮਲਾ ਹਾਈ ਕੋਰਟ ਖੜਿਆ ਸੀਗਾ, ਪਰ ਦੱਸਦੇ ਕਿ ਕੈਮਰਿਆਂ ਵਾਸਤੇ ਕੋਈ ਨਿਯਮ ਹੀ ਨਹੀਂ ਬਣੇ। ਮੈਂ ਰਾਜ ਸਭਾ ਤੇ ਲੋਕ ਸਭਾ ਦਾ ਮੈਂਬਰ ਰਿਹਾ। ਉਹ ਕਹਿੰਦੇ ਕਿ ਬਈ
ਰਿਕੁਐਸਟ ਵੀ ਭੇਜੀ ਗਈ ਸੀਗੀ ਤੁਹਾਨੂੰ, ਤੇ ਤੁਸੀਂ ਹੁਣ ਤੱਕ ਇਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ। ਸੁਖਪਾਲ ਖਹਿਰਾ ਵੀ ਇਸੇ ਲਾਈਨ ਤੇ ਸਨ, ਉਹਨਾਂ ਨੇ ਵੀ ਮੰਗ ਕੀਤੀ ਆ ਕਿ ਵਿਧਾਨ ਸਭਾ ਦੇ 117 ਮੈਂਬਰ ਆ, ਕਈ ਤਾਂ ਸੁੱਚੇ ਮੂੰਹ ਹੀ ਚਲੇ ਜਾਂਦੇ ਆ, ਤੇ ਗੁਜ਼ਾਰਿਸ਼ ਹੈ ਕਿ ਹਰ ਵਿਧਾਇਕ ਨੂੰ ਘੱਟੋ ਘੱਟ 10 ਮਿੰਟ ਤੇ ਦਿੱਤੇ ਜਾਣੇ ਚਾਹੀਦੇ ਆ। ਇਸੇ ਹਿਸਾਬ ਦੇ ਨਾਲ 1170 ਘੰਟੇ ਬਿਜ਼ਨਸ ਬਣਦਾ ਹੈ, ਤੇ ਇਹਦੇ ਚ 8-9 ਦਿਨ ਦਾ ਜਿਹੜਾ ਸੈਸ਼ਨ ਆ ਉਹ ਜ਼ਰੂਰੀ ਹੋਣਾ ਚਾਹੀਦਾ ਹੈ। ਦੇਖੋ, ਇਹ ਅੱਜ ਦੀ ਕਹੋ ਕਿ ਕਾਰਵਾਈ ਦੀਆਂ ਮੁੱਖ ਮੈਂ ਤੁਹਾਨੂੰ ਗੱਲਾਂ ਜਿਹੜੀਆਂ ਉਹ ਦੱਸੀਆਂ ਨੇ। ਇਸ ਤੋਂ ਇਲਾਵਾ ਭਾਈ ਜੈਤਾ ਜੀ ਦੀ ਇੱਕ ਚੇਅਰ ਜਿਹੜੀ ਹੈ ਸਥਾਪਿਤ ਕਰਨ ਦਾ ਫੈਸਲਾ ਲਿਆ ਗਿਆ। ਪੰਜਾਬੀ ਭਾਸ਼ਾ ਐਕਟ ਦਾ ਕੇਂਦਰੀ ਏਜੰਸੀਆਂ ਨਹੀਂ ਪਾਲਣ ਕਰ ਰਹੀਆਂ, ਇਹ ਮਾਮਲਾ ਵੀ ਰੋਪੜ ਦੇ ਵਿਧਾਇਕ ਆ ਜਿਹੜੇ ਚੱਡਾ ਸਾਹਿਬ, ਇਹਨਾਂ ਨੇ ਚੁੱਕਿਆ ਹੈ। ਅਰੁਣਾ ਚੌਧਰੀ ਨੂੰ ਡਿਪਟੀ CLP ਦੀ ਜਿਹੜੀ ਹੈ ਉਹ ਜ਼ਿੰਮੇਵਾਰੀ ਸੌਂਪੀ ਗਈ ਹੈ। ਸੈਸ਼ਨ ਦੇ ਵਿੱਚ ਗਾਂ ਜਾ ਕੇ ਹੁਣ ਜਿਹੜੇ ਕੁਝ ਬਿੱਲ ਨੇ ਉਹ ਸ਼ਾਇਦ ਇੱਥੇ ਰੱਖੇ ਜਾਣਗੇ। ਯਾਨੀ ਕਹ ਲਓ ਕਿ ਅੱਜ ਕੰਮਕਾਰ ਹੋਇਆ, ਬੇਸ਼ੱਕ ਮੰਗ ਜਿਹੜੀ ਹੈ ਕਿ ਸੈਸ਼ਨ ਲੰਬਾ ਕੀਤਾ ਜਾਵੇ ਤਾਂ ਇਹ ਹੁੰਦਾ ਹੈ ਕਿ ਨਹੀਂ ਹੁੰਦਾ, ਪਰ ਅੱਜ ਦੇ ਦਿਨ ਇੰਨਾ ਕੋਈ ਕੰਮਕਾਰ ਹੋਇਆ ਜਿੰਨੀ ਮੋਟੇ ਤੌਰ ਤੇ ਜਾਣਕਾਰੀ ਬਣਦੀ ਸੀ ਉਹ ਮੈਂ ਤੁਹਾਡੇ ਸਾਹਮਣੇ ਰੱਖ ਦਿੱਤੀ। ਜੀ ਜੀ। ਤੇ ਮਿੰਟੂ ਜੀ, ਆਪਾਂ ਗੱਲ ਕਰੀਏ ਕਿਸਾਨਾਂ ਦੀ। ਚੰਡੀਗੜ੍ਹ ਦੇ ਵਿੱਚ ਡੇਰਾ ਲਈ ਬੈਠੇ ਜੀ ਕਿਸਾਨ। ਹਾਂਜੀ, ਦੇਖੋ ਕਿਸਾਨਾਂ ਦਾ ਕੀ ਹੈ ਕਿ ਇੱਕ ਤੇ ਜਿਵੇਂ ਰਾਜੇਵਾਲ ਹੋਣੀਆਂ ਜੋ ਉਹਨਾਂ ਨੇ ਵੀ ਮਹਾਂ ਪੰਚਾਇਤ ਕੀਤੀ ਆ, ਠੀਕ ਹੈ, ਉਧਰ 34 ਸੈਕਟਰ ਦੇ ਵਿੱਚ ਜਿਹੜਾ ਗਰਾਊਂਡ ਆ, ਜਿਹਨੇ ਵੀ 34 ਸੈਕਟਰ ਵੇਖਿਆ ਹੋਏਗਾ ਉਹਨੂੰ ਪਤਾ ਕਿ ਉੱਥੇ ਦੁਸਹਿਰਾ ਗਰਾਊਂਡ ਆ, ਤਾਂ 34 ਵਾਲਾ ਖਾਸ ਤੌਰ ਤੇ ਜਿਹੜਾ ਜਾਣੂਗਾ, ਤਾਂ ਉੱਥੇ ਇਹਨਾਂ ਨੂੰ ਜਗ੍ਹਾ ਮਿਲੀ ਹੋਈ ਹੈ। ਇਹਨਾਂ ਨੇ ਅੱਜ ਵਿਧਾਨ ਸਭਾ ਤੱਕ ਮਾਰਚ ਕਰਨਾ ਸੀਗਾ ਜੀ, ਜਾਂ ਕਹਿ ਲਓ ਕਿ ਮੰਗ ਪੱਤਰ ਦੇਣਾ ਸੀ। ਪਹਿਲਾਂ ਤੇ ਪ੍ਰਸ਼ਾਸਨ ਦੇ ਨਾਲ ਗੱਲ ਚੱਲਦੀ ਰਹੀ, ਇਹ ਕਹਿੰਦੇ ਸੀ ਹਜ਼ਾਰਾਂ ਦੀ ਤਾਦਾਦ, ਤੇ ਫਿਰ 5000 ਤੇ ਗੱਲ ਅੜੀ ਰਹੀ, ਤੇ ਛੇਕੜ ਗੱਲ ਜਿਹੜੀ ਆ ਉਹ 1000 ਬੰਦੇ ਤੇ ਨਿਬੜੀ ਕਿ ਮਟਕਾ ਚੌਕ ਤੱਕ ਤੁਹਾਡਾ ਮਾਰਚ ਜਾਵੇਗਾ, ਯਾਨੀ ਮਟਕਾ ਚੌਕ ਤੱਕ ਕਿਸਾਨ ਜਾਣਗੇ। ਉਸ ਤੋਂ ਬਾਅਦ ਫਿਰ ਇੱਕ ਜਿਹੜਾ ਮੰਗ ਪੱਤਰ ਆ ਉਹ ਫੜ ਲਿਆ ਜਾਏ। ਇਹ ਉਗਰਾਹਾਂ ਵਾਲੇ ਨੇ, ਯਾਨੀ ਦੋ ਤਰ੍ਹਾਂ ਦਾ ਮੋਰਚਾ ਉੱਥੇ ਖੁੱਲਿਆ ਨਜ਼ਰ ਆਇਆ ਅੱਜ। ਇੱਕ ਪਾਸੇ ਰਾਜੇਵਾਲ ਸਾਹਿਬ ਹੋਰੀ, ਜਿਵੇਂ ਮੈਂ ਤੁਹਾਨੂੰ ਦੱਸਿਆ, ਉਹਨਾਂ ਦੀਆਂ ਆਪਣੀਆਂ ਮੰਗਾਂ ਨੇ, ਤੇ ਇਹ ਮੰਗਾਂ ਉਹ ਜਿਹੜੀਆਂ ਉਹ ਰੱਖਦੇ ਨੇ, ਉਹ ਕਹਿੰਦੇ ਜੀ ਕਿ ਇਹ ਤਰਜੀਹੀ ਨੇ, ਪਹਿਲ ਇਹਨਾਂ ਨੂੰ ਮਿਲਣੀ ਚਾਹੀਦੀ ਹੈ ਕਿਉਂਕਿ ਫੌਰੀ ਤੌਰ ਤੇ ਹੱਲ ਮੰਗਦੀ। ਖੈਰ, ਤਾਂ ਉਹ ਇਧਰ ਇਹਨਾਂ ਨੇ ਲੰਮਾ ਚੌੜਾ ਮੰਗ ਪੱਤਰ ਸੌਂਪਿਆ ਜਿਹਦੇ ਚ ਖੇਤ ਮਜ਼ਦੂਰਾਂ ਦੀਆਂ ਅੱਡ ਮੰਗਾਂ ਨੇ, ਤੇ ਜੋ ਕਿਸਾਨ ਨੇ, ਕਿਸਾਨਾਂ ਦੀਆਂ ਆਪਣੀਆਂ ਨੇ, ਕੁਝ ਵਾਅਦੇ ਜਿਹੜੇ ਸਰਕਾਰ ਨੇ ਕੀਤੇ ਸਨ ਉਹਨਾਂ ਦਾ ਜ਼ਿਕਰ ਆ ਕਿ ਉਹ ਪੂਰੇ ਕੀਤੇ ਜਾਣ। ਖੈਰ, ਅੱਜ ਚੰਡੀਗੜ੍ਹ ਦੇ ਮਟਕਾ ਚੌਕ ਦੇ ਵਿੱਚ ਜਦੋਂ ਇਹ ਕਿਸਾਨ ਪਹੁੰਚੇ ਆ, ਤੇ ਅੱਗੋਂ ਖੁੱਡੀਆਂ ਸਾਹਿਬ ਆਏ ਆ, ਉਹਨਾਂ ਨੇ ਪਹੁੰਚ ਕੇ ਇਹ ਜਿਹੜਾ ਮੰਗ ਪੱਤਰ ਸੀ ਉਹ ਲਿਆ, ਤੇ ਉਹਨਾਂ ਨੇ ਕਿਹਾ ਕਿ ਦੇਖੋ ਗੱਲ ਇਹ ਆ ਕਿ ਮੈਂ ਖੁਦ ਵਕੀਲ ਬਣ ਕੇ ਸੀਐਮ ਸਾਹਿਬ ਦੇ ਸਾਹਮਣੇ ਇਹ ਗੱਲ ਜਿਹੜੀ ਹੈ ਸਾਰੀ ਪਹੁੰਚਾਵਾਂਗਾ। ਤੇ ਉਧਰ ਉਗਰਾਹਾਂ ਸਾਹਿਬ ਨੇ ਕਿਹਾ ਕਿ ਜਦੋਂ ਤੱਕ ਇਹ ਸੈਸ਼ਨ ਚੱਲੇਗਾ ਮੋਰਚਾ ਚੱਲਦਾ ਰਹੇਗਾ। ਤਾਂ ਇਹਦਾ ਮਤਲਬ ਕਿ ਸੈਸ਼ਨ ਜਿਹੜਾ ਹੈ ਉਹ ਆਪਾਂ ਨੂੰ ਪਤਾ ਹੀ ਆ 4 ਤਰੀਕ ਤੱਕ ਚੱਲਣਾ, ਯਾਨੀ 5 ਤੱਕ ਜਿਹੜੀ ਪਰਮਿਸ਼ਨ ਮਿਲੀ ਹੈ, ਸ਼ਾਇਦ 5 ਨੂੰ ਇਹ ਉੱਠ ਜਾਣਗੇ। ਤੇ ਇਹ ਹੁਣ ਦੇਖੋ ਅੱਗੇ ਗੱਲ ਇਹ ਆ ਕਿ SKM ਦੇ ਜਿਹੜੇ ਕਿਸਾਨ ਨੇਤਾ ਰਾਜੇਵਾਲ ਸਾਹਿਬ, ਰਿੰਦੂ ਸਿੰਘ ਮਾਨਸਾ, ਇਹਨਾਂ ਨੇ ਆਪਣੀ ਮੀਟਿੰਗ ਕੀਤੀ ਆ। ਇਹ ਕਹਿੰਦੇ ਕਿ ਪਾਣੀ ਪ੍ਰਦੂਸ਼ਿਤ ਹੋ ਰਿਹਾ, ਧਰਤੀ ਹੇਠਲਾ ਪਾਣੀ ਮੁੱਕਣ ਦੀ ਇੱਕ ਨੌਬਤ ਆਈ ਪਈ ਆ, DAP ਦੀ ਕਿੱਲਤ ਹੈ, ਪਾਣੀ ਦੀ ਰਾਇਲਟੀ ਦਾ ਮਾਮਲਾ ਹੈ। ਤਾਂ ਇਹ ਯਾਨੀ ਜਿਹੜੀਆਂ ਸਾਡੀਆਂ ਮੰਗਾਂ ਨੇ ਇਹ ਫੌਰੀ ਹੱਲ ਜਾਂ ਫੌਰੀ ਤਵੱਜੋ ਜਿਹੜੀ ਹੈ ਉਹ ਮੰਗਦੀਆਂ। ਤਾਂ ਕੁੱਲ ਮਿਲਾ ਕੇ ਇੱਕ ਵਾਰੀ ਫਿਰ ਜੇ ਆਪਾਂ ਦੇਖੀਏ ਜਥੇਬੰਦਕ ਢੋਲ ਦਾ ਕੇਂਦਰ ਬਣਿਆ ਹੋਇਆ ਹੈ ਚੰਡੀਗੜ੍ਹ, ਤਾਂ ਇਹਦੇ ਵਿੱਚ ਕਾਫੀ ਜ਼ਿਆਦਾ ਕਹਿ ਲਓ ਕਿ ਅੱਜ ਲਾਂਘੇ ਟਾਪੇ ਨੂੰ ਲੈ ਕੇ ਜੇ ਵੇਖੀਏ ਤਾਂ ਦਿੱਕਤਾਂ ਉੱਥੇ ਦਰਪੇਸ਼ ਆਈਆਂ ਨੇ। ਹੁਣ ਇਹ ਜਿਹੜਾ ਚੱਲ ਰਿਹਾ ਹੈ ਕਿਸਾਨੀ ਸੰਘਰਸ਼ ਸੈਸ਼ਨ ਦੇ ਨਾਲ ਹੀ ਚੱਲੇਗਾ, ਤਾਂ ਇਹਦਾ ਮਤਲਬ ਇੱਕ ਪ੍ਰਵੀਨ ਜੀ ਹੋ ਰਿਹਾ ਕਿ ਸਰਕਾਰ ਤੇ ਦਬਾਅ ਬਣਿਆ ਰਹੇਗਾ। ਕਿਉਂਕਿ ਜੇ ਤੁਸੀਂ ਦੇਖੋਗੇ ਉਗਰਾਹਾਂ ਬਹੁਤ ਹੀ ਜ਼ਿਆਦਾ ਰਣਨੀਤਿਕ ਤੌਰ ਤੇ ਤੇਜ਼ ਆਦਮੀ, ਬਹੁਤ ਤੇਜ਼ ਆ ਜੀ, ਤਾਂ ਸੈਸ਼ਨ ਦੇ ਬਰੋਬਰ ਜਾ ਕੇ ਜਥੇਬੰਦਕ ਢੋਲ ਜਿਹੜਾ ਸਟਾਰਟ ਕਰ ਦੇਣਾ, ਤਾਂ ਇਹਦੇ ਨਾਲ ਕੀ ਹੁੰਦਾ ਕਿ ਸਰਕਾਰ ਬੈਕਫੁੱਟ ਤੇ ਆ ਜਾਏ। ਉਹ
ਨਾ ਤਾਂ ਨਜ਼ਰ ਅੰਦਾਜ਼ ਕਰ ਸਕਦੀ ਆ, ਨਾ ਕੋਈ ਤਾਕਤ ਦਾ ਪ੍ਰਯੋਗ ਕਰ ਸਕਦੀ ਆ। ਇਸ ਵਾਸਤੇ ਕਿਉਂਕਿ ਹੁਣ ਦੇਖੋ ਰਾਜਾ ਵੜਿੰਗ ਚਲੇ ਗਿਆ, ਸੁਖੀ ਚਲੇ ਗਿਆ, ਚੱਬੇਵਾਲ ਸਾਹਿਬ ਤੇ ਤੁਹਾਨੂੰ ਪਤਾ ਹੀ ਪਹਿਲਾਂ ਹੀ, ਫਿਰ ਇਸ ਤੋਂ ਇਲਾਵਾ ਅਕਾਲੀ ਦਲ ਦੇ ਵਿੱਚੋਂ ਸੁਖੀ ਸਾਹਿਬ ਚਲੇ ਗਏ ਸਨ, ਸੁਖ ਨਾਲ 3 ਤੇ ਹੈਗੇ ਸੀ ਤੇ ਸੁਖੀ ਸਾਹਿਬ ਚਲੇ ਗਏ। ਮਤਲਬ ਕਿ ਆਪੋਜੀਸ਼ਨ ਕਮਜ਼ੋਰ ਹੋਈ, ਕਮਜ਼ੋਰ ਹੋਈ ਆ। ਪਰ ਇਹਨਾਂ ਮੁੱਦਿਆਂ ਦੇ ਨਾਲ ਕਮਜ਼ੋਰ ਹੋਈ ਆਪੋਜੀਸ਼ਨ ਵੀ ਜਿਹੜੀ ਆ ਨਾ, ਉਹ ਮੁੱਦਿਆਂ ਤੇ ਜਿੰਦ ਪਾ ਦਿੰਦੀ ਆ। ਸੋ ਇਸ ਵਾਸਤੇ ਇਹ ਇੱਕ ਰਣਨੀਤਿਕ ਪੈਂਤੜਾ ਸੀਗਾ ਉਗਰਾਹਾਂ ਗਰੁੱਪ ਦਾ ਜਾਂ ਉਗਰਾਹਾਂ ਜਥੇਬੰਦੀ ਦਾ ਕਿ ਇਹਨਾਂ ਨੂੰ ਇਦਾਂ ਘੇਰਿਆ ਜਾ ਸਕਦਾ ਹੈ। ਸੋ ਇੱਕ ਵਾਰੀ ਕਹਿ ਲਓ ਕਿ ਸਰਕਾਰ ਫਸੀ ਨਜ਼ਰ ਆਏਗੀ ਇਸ ਮੁੱਦੇ ਤੇ। ਜੀ ਜੀ। ਤੇ ਕੰਗਨਾ ਰਣੌਤ ਹੁਣ ਸੈਂਸਰ ਬੋਰਡ ਤੇ ਸਵਾਲ ਚੁੱਕ ਰਹੀ ਹੈ ਜੀ। ਨਹੀਂ, ਉਹਨੇ ਸਵਾਲ ਚੁੱਕੇ ਕਿਸੇ ਤੇ ਨਹੀਂ, ਉਹਨੇ ਤੇ ਸਵਾਲ ਚੁੱਕਣੇ ਆ। ਕਿਉਂਕਿ ਕੰਗਨਾ ਰਣੌਤ ਵਰਗੀ ਜਿਹੜੀ ਰਾਜਨੀਤੀ ਹੈ ਨਾ, ਉਹ ਇਸੇ ਤਰ੍ਹਾਂ ਹੀ ਹੁੰਦੀ ਹੈ। ਇਹ ਇਸੇ ਤਰ੍ਹਾਂ ਹੀ ਪੁੱਠੀ ਮਾਰ ਕਰਦੀ ਆ। ਹੁਣ ਦੇਖੋ ਫਿਲਮ ਤਾਂ ਨਹੀਂ ਰਿਲੀਜ਼ ਹੋਣੀ, ਕਿਉਂਕਿ 6 ਸਤੰਬਰ ਜਿਹੜੀ ਰਿਲੀਜ਼ਿੰਗ ਡੇਟ ਸੀਗੀ, ਹੁਣ ਜਦੋਂ ਫਿਲਮ ਸਰਟੀਫਾਈਡ ਹੀ ਨਹੀਂ ਹੋਈ, ਫਿਲਮ ਨੂੰ ਸਰਟੀਫਿਕੇਟ ਹੀ ਨਹੀਂ ਮਿਲਿਆ, ਉਹਦੀ ਸਰਟੀਫਿਕੇਸ਼ਨ ਰੁਕ ਗਈ ਆ, ਤਾਂ ਉਹ ਫਿਰ ਰਿਲੀਜ਼ ਤੇ ਟਲੇਗੀ ਉਹਦੀ। ਤਾਂ ਉਹਨੂੰ ਫਿਰ ਗੁੱਸਾ ਵੀ ਆਏਗਾ। ਉਹਨੇ ਅੱਜ ਆਪਣੀ ਖਿੱਚ ਜਿਹੜੀ ਆ ਉਹ ਕੱਢੀ ਆ। ਉਹਨੇ ਕਿਹਾ ਕਿ ਉਹਨਾਂ ਦੀ ਫਿਲਮ ਤੇ ਐਮਰਜੈਂਸੀ ਲਾ ਦਿੱਤੀ ਗਈ ਆ। ਇਹ ਬਹੁਤ ਨਿਰਾਸ਼ਾਜਨਕ ਸਥਿਤੀ ਹੈ ਜੀ। ਤੇ ਨਾਲ ਉਹ ਕਹਿੰਦੀ ਹੈ ਕਿ ਭਾਰਤ ਦੀ ਅਖੰਡਤਾ ਤੇ ਏਕਤਾ ਤੇ ਫਿਲਮ ਬਣਾਈ ਹੋਈ ਤੇ ਰੋਕਿਆ ਜਾ ਰਿਹਾ ਹੈ। ਕਮਾਲ ਦੀ ਗੱਲ ਹੈ। ਇਹ ਬਹੁਤ ਹੀ ਨਿਰਾਸ਼ਾਜਨਕ ਤੇ ਬੇਇਨਸਾਫੀ ਆ। ਸੈਂਸਰਸ਼ਿਪ ਸਾਡੇ ਵਿੱਚੋਂ ਕੁਝ ਲੋਕਾਂ ਲਈ ਹੈ ਜੋ ਇਸ ਰਾਸ਼ਟਰ ਦੇ ਟੁਕੜੇ ਨਹੀਂ ਹੋਣ ਦੇਣਾ ਚਾਹੁੰਦੇ ਅਤੇ ਫਿਲਮਾਂ ਬਣਾਉਣਾ ਚਾਹੁੰਦੇ। ਮਤਲਬ ਉਹ ਕਹਿੰਦੇ ਕਿ ਸੈਂਸਰਸ਼ਿਪ ਸਾਡੇ ਵਾਸਤੇ ਹੈ। ਯਾਨੀ ਇਸ ਫਿਲਮ ਦੇ ਮੇਕਰਸ ਜਿਹੜੇ ਆ ਉਹ ਹੁਣ ਇਸ ਗੱਲ ਤੇ ਵੀ ਉਤਰੇ ਪਏ ਕਿ ਫਿਲਮ ਤੇ ਹਲੇ ਆਈ ਨਹੀਂ ਹੈ ਜੀ, ਤੁਸੀਂ ਫਿਲਮ ਪਹਿਲਾਂ ਵੇਖ ਤੇ ਲਓ, ਫੇਰ ਏਦਾਂ ਹੁੰਦਾ। ਤਾਂ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਜਿੱਦਾਂ ਅਰਜੀਤ ਗਰੇਵਾਲ ਹੋਰਾਂ ਨੇ ਵੀ ਵਿਰੋਧ ਸਟਾਰਟ ਕਰ ਦਿੱਤਾ ਕਿ ਇੱਕ ਫਿਲਮ ਵਾਸਤੇ ਅਸੀਂ ਆਪਦੀ ਪਾਰਟੀ ਨਹੀਂ ਕੁਰਬਾਨ ਕਰਨੀ, ਅਸੀਂ ਜਾਂ ਕਿਸੇ ਵੀ ਭਾਈਚਾਰਕ ਸਾਂਝ ਨੂੰ ਅਸੀਂ ਧਾਹ ਤੇ ਨਹੀਂ ਲਾਉਣਾ ਹੈਗਾ। ਜੀ ਜੀ। ਇਸ ਵਾਸਤੇ ਮਤਲਬ ਕਿ ਕਹ ਲਓ ਕਿ ਅੰਦਰੂਨੀ ਤੌਰ ਤੇ ਵੀ ਦਬਾਅ ਬਣ ਰਿਹਾ ਸੀਗਾ। ਫਿਰ ਉਸਨੇ ਕਿਸਾਨਾਂ ਦੇ ਵਿਰੁੱਧ ਜਿਹੜਾ ਬਿਆਨ ਦਿੱਤਾ, ਮੈਂ ਇਸੇ ਕਰਕੇ ਆਪਾਂ ਜਦੋਂ ਗੱਲ ਕਰਦੇ ਸਾਂ ਤਾਂ ਆਸਵਾਦ ਸੀਗਾ ਕਿ ਇਹਦਾ ਬਹੁਤ ਮੁਸ਼ਕਲ ਹੈ, ਇਹ ਫਸ ਗਈ ਆ ਕਸੂਤਾ, ਫਸ ਗਈ ਆ ਕਿਉਂਕਿ ਲੋਕਾਂ ਨੇ ਚਾਲ ਜਿਹੜੀ ਇਹਦੀ ਸਮਝ ਲਈ ਆ। ਤਾਂ ਹੁਣ ਮਤਲਬ ਕਿ ਸੈਂਸਰ ਬੋਰਡ ਵਾਲਿਆਂ ਨੂੰ ਕਹੀ ਜਾਂਦੀ ਹੈ ਕਿ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਨੇ। ਤਾਂ ਇਹਦਾ ਮਤਲਬ ਇਹ ਆ ਕਿ ਜੇ ਸੈਂਸਰ ਬੋਰਡ ਵਾਲੇ ਮੈਂਬਰਾਂ ਨੂੰ ਧਮਕੀਆਂ ਮਿਲ ਰਹੀਆਂ ਨੇ ਤੇ ਉਹ ਦਬਾਅ ਦੇ ਵਿੱਚ ਆ ਕੇ ਕੋਈ ਫੈਸਲਾ ਲੈ ਰਹੇ, ਤੇ ਇਹਦਾ ਮਤਲਬ ਤਾਂ ਫਿਰ ਤਾਂ ਸਾਫ਼ ਆ ਕਿ ਅੱਗੇ ਵੀ ਤੁਹਾਡੀ ਸਰਕਾਰ ਦੇ ਵਿੱਚ ਅਜਿਹਾ ਹੁੰਦਾ ਹੋਏਗਾ ਤੇ ਜਾਂ ਹੋ ਰਿਹਾ। ਤਾਂ ਮਤਲਬ ਕਿ ਇਹ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਰੰਗ ਵਿਖਾਉਣ ਵਾਲੀ ਗੱਲ ਆ। ਭਾਰਤੀ ਜਨਤਾ ਪਾਰਟੀ ਨੇ ਇਹਨੂੰ ਬਹੁਤ ਸਪੋਰਟ ਕੀਤਾ, ਭਾਰਤੀ ਜਨਤਾ ਪਾਰਟੀ ਨੇ ਇੱਥੋਂ ਤੱਕ ਪਹੁੰਚਾਇਆ, ਉਹਨੇ ਇਹਨਾਂ ਕੋ ਨਾਮ ਇਹਨਾਂ ਨੂੰ ਦੇਣਾ ਹੀ ਦੇਣਾ। ਸੋ ਇਸ ਤਰ੍ਹਾਂ ਦੇ ਜਿਹੜੇ ਰਾਜਨੀਤਿਕ ਲੋਕ ਹੁੰਦੇ ਆ ਨਾ ਸਾਹਿਬ, ਉਹਨਾਂ ਦਾ ਆਹੀ ਕੰਮ ਹੁੰਦਾ। ਜਦੋਂ ਹੁਣ ਉਹਦਾ ਦਾਅ ਤੇ ਲੱਗ ਗਿਆ, ਪੈਸਾ ਲੱਗ ਗਿਆ, ਜਾਂ ਕੱਲ ਫਿਲਮ ਦਾਅ ਤੇ ਲੱਗ ਗਈ, ਤਾਂ ਉਹ ਹੁਣ ਦੂਸਰੇ ਪਾਸੇ ਹੋ ਤੁਰੀ। ਤਾਂ ਇਹੀ ਕਹਿ ਲਓ ਕਿ ਇਸ ਤਰ੍ਹਾਂ ਦੀ ਜਿਹੜੀ ਫਿਰਕੂ ਰਾਜਨੀਤੀ ਹੁੰਦੀ ਹੈ ਨਾ, ਇਹੀ ਇਹਦਾ ਕਹਿ ਲਓ ਕਿ ਸਭ ਤੋਂ ਵੱਡਾ ਨਕਾਰਾਤਮਕ ਬਿੰਦੂ ਹੁੰਦਾ ਇਹਦਾ ਕਿ ਇਹ ਕਿਸੇ ਵੀ ਪੱਖ ਤੇ ਜਾ ਕੇ ਕਿਸੇ ਨੂੰ ਵੀ ਕਿਸੇ ਵੀ ਪ੍ਰਕਾਰ ਦਾ ਕਹਿ ਲਓ ਕਿ ਗੰਡਵਾ ਜਾਂ ਤੀਰ ਜਿਹੜਾ ਉਹ ਲਾ ਸਕਦੀ ਹੈ। ਕਹਿੰਦੇ ਛੋਟਾ ਤੀਰ ਘਾਵ ਕਰੇ ਗੰਭੀਰ। ਇਹ ਛੋਟਾ ਤੀਰ ਹੋਵੇ, ਮੋਟਾ ਤੀਰ ਹੋਵੇ, ਇਸ ਤਰ੍ਹਾਂ ਚੱਲ ਜਾਂਦਾ। ਜੀ ਬਿਲਕੁਲ। ਤੇ ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ, ਡੇਰਾ ਮੁਖੀ ਬਿਆਸ ਦੀ ਇਹਨਾਂ ਨੇ ਆਪਣਾ ਉੱਤਰਾਧਿਕਾਰੀ ਐਲਾਨ ਦਿੱਤਾ ਜੀ। ਹਾਂਜੀ, ਦੇਖੋ ਗੱਲ ਇਹ ਆ ਕਿ ਜਸਦੀਪ ਸਿੰਘ ਗਿੱਲ ਜਿਨ੍ਹਾਂ ਦੀ ਉਮਰ 45 ਸਾਲ ਆ, ਬਾਇਓਕੈਮੀਕਲ ਇੰਜੀਨੀਅਰਿੰਗ ਅਤੇ ਇਹਨਾਂ ਨੇ ਬਾਇਓਟੈਕਨੋਲੋਜੀ ਚ ਆਪਣੀ ਬੈਚਲਰ ਤੇ ਮਾਸਟਰ ਡਿਗਰੀ ਕੀਤੀ ਹੋਈ ਆ। ਕੈਂਬਰਿਜ ਯੂਨੀਵਰਸਿਟੀ ਤੋਂ ਕੈਮੀਕਲ ਇੰਜੀਨੀਅਰਿੰਗ ਚ PhD ਕੀਤੀ ਆ ਤੇ ਕਾਫੀ ਦੇਰ ਇਹਨਾਂ ਨੇ ਇੱਕ ਬਹੁਤ ਵੱਡੀ ਫਾਰਮਾਸਿਊਟੀਕਲ ਕੰਪਨੀ ਦੇ ਵਿੱਚ ਜੌਬ ਵੀ ਕੀਤੀ ਆ, ਮੋਟੇ ਪੈਕੇਜ ਤੇ। ਤਾਂ ਅਚਾਨਕ ਇਹਨਾਂ ਨੂੰ ਉੱਤਰਾਧਿਕਾਰੀ ਹੱਪ ਦਿੱਤਾ ਗਿਆ ਜੀ। ਦਰਅਸਲ ਕੀ ਆ ਕਿ ਇਹ ਰਿਸ਼ਤੇਦਾਰੀ ਚੋਂ ਹੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ। ਤਾਂ ਕਿਉਂਕਿ ਨਾਲ ਇਹਨਾਂ ਦੇ ਤੁਹਾਨੂੰ ਪਤਾ ਹੀ ਅਕਸਰ ਗੋਤ ਲਾਈ ਜਾਂਦੀ ਹੈ। ਤਾਂ ਗੋਤ ਤੋਂ ਤਾਂ ਇਉਂ ਲੱਗਦਾ ਕਿ ਉਹ ਜਿਵੇਂ ਆਂਦੇ ਨੇ ਜੱਟ ਜੱਟਾਂ ਦੇ,
ਬਸ ਤੁਹਾਨੂੰ ਪਤਾ ਹੀ ਹੈ ਕਿ ਤਾਂ ਗੱਡੀ ਜਿਹੜੀ ਹੈ ਉਹ ਇਸ ਤਰ੍ਹਾਂ ਤੁਰੀ ਆ ਰਹੀ ਹੈ। ਹੂੰ ਹੂੰ ਜਿਹੜੇ ਗੁਰਿੰਦਰ ਸਿੰਘ ਢਿੱਲੋਂ ਨੇ ਬੇਸਿਕਲੀ ਬਿਮਾਰ ਨੇ ਠੀਕ ਹੈ। ਤੇ ਇਸੇ ਵਾਸਤੇ, ਕਿਉਂਕਿ ਤਾਂ ਤੁਸੀਂ ਦੇਖਿਆ ਹੋਣਾ ਜਗਵਾਲ ਵਾਲੇ ਡੇਰੇ ਦੀ ਕਿਸ ਤਰ੍ਹਾਂ ਗੱਦੀ ਨੂੰ ਲੈ ਕੇ ਇੱਕ ਲੜਾਈ ਚੱਲੀ ਉੱਥੇ। ਹੂੰ 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 ਤੇ ਇਸ ਵਾਸਤੇ ਇਹਨਾਂ ਨੇ ਸਾਰਾ ਕੁਝ ਹੈ ਜਿਹੜਾ ਉਹ ਇਸ ਤਰ੍ਹਾਂ ਪਹਿਲਾਂ ਹੀ ਬੰਦੋਬਸਤ ਕਰ ਦਿੱਤਾ ਹੈ। ਹੂੰ ਹੂੰ ਤਾਂ ਇਹ ਰਾਧਾ ਸਵਾਮੀਆਂ ਵਾਸਤੇ ਕਹਿ ਲਓ ਕਿ ਕਾਫੀ ਵੱਡੀ ਖਬਰ ਆ। ਆਪਣੇ ਵਾਸਤੇ ਤੇ ਚਲੋ ਇੱਕ ਆਮ ਖਬਰ ਆ ਕਿ ਇਹਨਾਂ ਨੇ ਆਪਣਾ ਉੱਤਰਾਧਿਕਾਰੀ ਜਿਹੜਾ ਹੈ ਗੱਦੀ ਤੇ ਬਿਠਾ ਦਿੱਤਾ ਹੈ। ਹੂੰ ਤਾਂ ਗੱਲ ਇਹ ਆ ਕਿ ਹੁਣ ਕੁਝ ਸਵਾਲ ਵੀ ਕੀਤੇ ਜਾ ਰਹੇ ਕਿ ਇਹੋ ਜਿਹੀਆਂ ਗੱਦੀਆਂ ਜਿਹੜੀਆਂ ਉਹ ਫਿਰ ਇਸ ਤਰ੍ਹਾਂ ਗਾਂ ਦੀ ਗਾਂ ਤੇ ਆਪਣੇ ਨੂੰ ਕਿਉਂ ਸੌਂਪੀਆਂ ਜਾਂਦੀਆਂ, ਹੂੰ ਹੂੰ ਆਪਣੇ ਭਾਈਚਾਰੇ ਨੂੰ ਜਾਂ ਆਪਣੇ ਕਹਿ ਲਓ ਕਿ ਸਕੇ ਸੰਬੰਧੀਆਂ ਨੂੰ। ਭਾਈ ਹੁਣ ਕਿਤੇ ਇਹੀ ਜਵਾਬ ਦੇ ਸਕਦੇ ਆ। ਸੋ ਉੱਤਰਾਧਿਕਾਰੀ ਇਹਨਾਂ ਨੇ ਜਗਦੀਪ ਸਿੰਘ ਗਿੱਲ ਨੂੰ ਥਾਪ ਦਿੱਤਾ ਹੈਗਾ ਹੈ। ਜੀ ਤੇ ਡੇਰੇ ਦੇ ਮੁਖੀ ਜਿਹੜੇ ਇਹਨਾਂ ਦੇ ਗੁਰਿੰਦਰ ਸਿੰਘ ਢਿੱਲੋਂ, ਉਹਨਾਂ ਨੂੰ ਦੱਸਦੇ ਆ ਕਿ ਕੈਂਸਰ ਵੀ ਆ ਤੇ ਹਾਰਟ ਦੀ ਸ਼ਿਕਾਇਤ ਵੀ ਆ, ਕਿਤੇ ਨਾ ਕਿਤੇ ਉਹ ਬਿਮਾਰ ਚੱਲ ਰਹੇ ਆ। ਵੈਸੇ ਉਹ ਬਿਮਾਰ ਹੀ ਨਹੀਂ ਸੀ ਚੱਲ ਰਿਹਾ, ਤੁਹਾਨੂੰ ਪਤਾ ਪਹਿਲਾਂ ਉਹ ਈਡੀ ਦੇ ਰਡਾਰ ਤੇ ਵੀ ਚੱਲ ਰਹੇ ਸੀ। ਹੂੰ ਜਿਹੜੇ ਉਹਨਾਂ ਦੇ ਭਾਣਜੇ ਸੀ ਦੋ, ਜਿਨ੍ਹਾਂ ਦਾ ਬਹੁਤ ਕੰਮਕਾਰ ਸੀ ਤੇ ਜਿਨ੍ਹਾਂ ਦੇ ਨਾਲ ਜੇਲ੍ਹ ਚੋਂ ਠੱਗੀ ਵੱਜ ਗਈ ਸੀ। ਹੂੰ 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 ਤਾਂ ਉਸ ਮਾਮਲੇ ਦੇ ਵਿੱਚ ਵੀ ਈਡੀ ਜਿਹੜੀ ਸੀਗੀ ਉਹ ਸੁੰਘਦੀ ਫਿਰਦੀ ਸੀਗੀ। ਪਰ ਬਾਅਦ ਚ ਤੁਹਾਨੂੰ ਪਤਾ ਹੀ ਹੈ ਨਾ ਪ੍ਰਵੀਨ ਜੀ ਕੀ ਹੁੰਦਾ ਹੈ ਕਿ ਹੂੰ ਫਿਰ ਨਰਿੰਦਰ ਮੋਦੀ ਜੀ ਜਾਂ ਕਹਿ ਲਓ ਬਹੁਤ ਵੱਡੇ ਵੱਡੇ ਨੇਤਾ ਬਾਬਾ ਜੀ ਨੂੰ ਮਿਲਣ ਆਉਂਦੇ ਆ, ਤਾਂ ਫਿਰ ਈਡੀ ਨੇ ਉੱਥੇ ਕੀ ਮਿਲਣਾ। ਹੂੰ ਬਿਲਕੁਲ ਬਿਲਕੁਲ ਜੀ। ਇਮੀਗ੍ਰੇਸ਼ਨ ਦੇ ਕਾਰੋਬਾਰ ਦੇ ਨਾਲ ਜੁੜਿਆ ਕੋਈ ਵੱਡਾ ਕਾਰੋਬਾਰੀ ਗ੍ਰਿਫਤਾਰ ਕੀਤਾ ਗਿਆ ਜੀ? ਅੱਜ ਦੇਖੋ ਇਹ ਮਾਮਲਾ ਵੀ ਕਾਫੀ ਨਾਜ਼ੁਕ ਹੈ ਤੇ ਕਾਫੀ ਗੰਭੀਰ ਹੈ। ਸਮਝ ਨਹੀਂ ਆਉਂਦੀ ਕਿ ਕੀ ਚੱਲ ਰਿਹਾ ਦੁਨੀਆਦਾਰੀ 'ਚ। ਅਸਲ 'ਚ ਕੀ ਆ ਕਿ ਇੱਕ ਕੋਈ ਕੁੜੀ ਸੀ, ਹੂੰ ਉਹਨੇ ਕੋਈ ਸਿੰਗਾਪੁਰ ਦਾ ਮਤਲਬ ਕਿ ਦੇਖਿਆ ਆਪਦਾ ਸਕੋਪ ਉਹਨੇ ਜਾਣਾ ਸੀ ਜੀ ਤੇ ਉਹਨੇ ਪਹੁੰਚ ਕੀਤੀ ਸੀ ਜਿਹੜੇ ਇਹ ਆਰਐਸ ਗਲੋਬਲ ਟਰੈਵਲ ਵਾਲੇ ਆ। ਇਹ ਬਿਲਕੁਲ ਇੰਡੋ ਕੈਨੇਡੀਅਨ ਜਿਹੜਾ ਹੈ ਨਾ ਉਹਦੇ ਨਾਲ ਹੀ ਇਹਨਾਂ ਦਾ ਦਫ਼ਤਰ ਆ। ਹੂੰ ਤਾਂ ਦੋਸ਼ ਇਹ ਲੱਗਿਆ ਕਿਉਂਕਿ ਕੁੜੀ ਮਰ ਗਈ, ਉਹਦੇ ਸੁਸਾਈਡ ਨੋਟ ਦੇ ਵਿੱਚ। ਜੀ ਉਸ ਤੋਂ ਬਾਅਦ ਇਹ ਮਾਮਲਾ ਜਿਹੜਾ ਹੈ ਯਾਨੀ ਇਹਦੇ ਆਨਰ ਤੇ ਦਰਜ ਕੀਤਾ ਗਿਆ ਹੈ। ਉਸਨੇ ਜੋ ਲਿਖਿਆ ਕਿ ਦੇਖੋ ਗੱਲ ਇਹ ਹੈ ਕਿ ਮੈਂ ਜਾਣਾ ਸੀ ਸਿੰਗਾਪੁਰ, ਫਿਰ ਮੈਨੂੰ ਕਿਹਾ ਗਿਆ ਕਿ ਤੂੰ ਕੈਨੇਡਾ ਹੀ ਚਲਾ ਜਾ, ਤੈਨੂੰ ਸਾਰਾ ਜੁਗਾੜ ਕਰ ਦੇਵਾਂਗੇ ਤੇਰਾ, ਮਤਲਬ ਕਿ ਥੋੜੇ ਪੈਸਿਆਂ 'ਚ ਕੰਮ ਹੋ ਜਾਊਗਾ ਜੀ। ਤਾਂ ਇਸ ਤਰ੍ਹਾਂ ਮਤਲਬ ਕਿ ਇੱਕ ਭੱਜਾ ਦਿੱਤਾ ਗਿਆ। ਉਸ ਤੋਂ ਬਾਅਦ ਇਸ ਕੁੜੀ ਨੂੰ ਇੱਕ ਹੋਟਲ 'ਚ ਬੁਲਾਇਆ ਜਾਂਦਾ, ਹੂੰ ਇੱਕ ਸੈਮੀਨਾਰ ਦੇ ਬਹਾਨੇ ਦੂਜੀ ਮੰਜ਼ਲ 'ਚ ਜਾ ਕੇ ਕਹਿੰਦੀ ਹੈ ਕਿ ਮੈਨੂੰ ਕੁਝ ਪਿਲਾਇਆ ਗਿਆ। ਉਸ ਤੋਂ ਬਾਅਦ ਮੇਰਾ ਖੁਦ ਤੇ ਕੰਟਰੋਲ ਨਹੀਂ ਸੀ, ਮਤਲਬ ਕਿ ਮੈਨੂੰ ਸਿਰਫ ਇੰਨਾ ਪਤਾ ਕਿ 2 ਵਾਰ ਮੇਰੇ ਨਾਲ ਗਲਤ। ਇਹ ਜੋ ਮੇਰੀ ਰੂਹ ਤੇ ਜ਼ਖਮ ਲੱਗੇ ਆ ਭਾਈ, ਮੈਂ ਇਹਨਾਂ ਦੇ ਨਾਲ ਜੀ ਨਹੀਂ ਸਕਦਾ। ਮਤਲਬ ਕਿ ਸੁਸਾਈਡ ਨੋਟ ਜਿਹੜਾ ਸੀਗਾ ਬਰਾਮਦ ਹੋਇਆ ਸੀ ਕਿ ਮੈਂ ਹੁਣ ਮੂੰਹ ਵਿਖਾਉਣ ਦੇ ਲਾਇਕ ਨਹੀਂ ਹੈ, ਮੈਂ ਜੀਣਾ ਨਹੀਂ ਚਾਹੁੰਦੀ, ਮੇਰੀ ਮੌਤ ਦਾ ਜ਼ਿੰਮੇਵਾਰ ਸਿਰਫ ਜਿਹੜਾ ਆਨਰ ਹੈ ਰਾਹੀ ਉਹ ਹੋਵੇ। ਤੇ ਮੇਰੀ ਰਿਕੁਐਸਟ ਆ ਕਿ ਇਸ ਨੂੰ ਸਖਤ ਤੋਂ ਸਖਤ ਸਜ਼ਾ ਦਵਾਈ ਜਾਵੇ ਜੀ। ਤਾਂ ਇਹ ਜਦੋਂ ਸੁਸਾਈਡ ਨੋਟ ਆ ਜਾਂਦਾ ਹੈ ਨਾ, ਅੱਜ ਕੱਲ ਤਾਂ ਇਸ ਤਰ੍ਹਾਂ ਦਾ ਹੈ ਕੰਮ ਪ੍ਰਵੀਨ ਜੀ, ਸੁਸਾਈਡ ਨੋਟ ਇੱਕ ਵਾਰੀ ਜੇਕਰ ਕਿਸੇ ਨੇ ਉਦਾਂ ਹੀ ਲਿਖ ਕੇ ਕਿਸੇ ਦੀ ਜੇਬ 'ਚ ਪਾਤਾ ਨਾ, ਮੇਰਾ ਕਾਨੂੰਨ ਹੈ ਉਹਨਾਂ ਦੇ ਨਾਲ ਇਸ ਤਰ੍ਹਾਂ ਹੋਇਆ ਜੀ, ਤਾਂ ਉਹ ਚੱਕਰ ਇੰਨਾ ਜ਼ਿਆਦਾ ਪੈ ਜਾਂਦਾ ਕਿਉਂਕਿ ਪੁਲਿਸ ਨੂੰ ਫੌਰੀ ਤੌਰ ਤੇ ਇੱਕ ਵਾਰੀ ਤੇ ਪਰਚਾ ਕੱਟਣਾ ਪਊਗਾ ਤੇ ਬੰਦੇ ਦੀਆਂ ਤੇ ਛਾਲਾਂ ਲੱਗ ਜਾਂਦੀਆਂ ਨਾਲ ਦੀ ਨਾਲ। ਤੁਹਾਨੂੰ ਪਤਾ ਪੁਲਿਸ ਫਿਰ ਜੇ ਮੰਨ ਲਓ ਹੁਣ ਫਰਜ਼ ਕਰੋ ਜੀ, ਫਰਜ਼ ਕਰੋ ਮੈਂ ਕਿਸੇ ਜਗ੍ਹਾ ਤੇ ਇੱਕ ਕੋਈ ਮਾਮੂਲੀ ਕਲਰਕ ਆ ਸਾਹਿਬ ਕਿਸੇ ਫਰਮ ਦੇ ਵਿੱਚ, ਤੇ ਮੈਂ ਸੁਸਾਈਡ ਕਰ ਜਾਣਾ ਤੇ ਕੋਈ ਮਤਲਬ ਕਿ ਕਹ ਲਓ ਕਿ ਕਿਸੇ ਵੀ ਬੰਦੇ ਦੀ ਕਿਸੇ ਰਿਲੇਟਿਵ ਦੀ ਮਨ 'ਚ ਇਸ ਤਰ੍ਹਾਂ ਦਾ ਹਿਰਖਿਆ ਜਾਂਦਾ, ਉਹ ਕੋਈ ਰੁੱਕਾ ਲਿਖ ਦਿੰਦਾ, ਉਹਦੇ ਨਾਮ ਦਾ ਪਤਾ ਵੀ ਉਹ ਬੜਾ ਮਾਲਦਾਰ ਫਰਮ ਹੈ ABC ਕੋਈ ਜੀ, ਤਾਂ ਤੁਸੀਂ ਸੋਚ ਕੇ ਦੇਖੋ ਕਿ ਕਿਵੇਂ ਨੋਚਿਆ ਜਾਏਗਾ ਮਾਲਦਾਰ ਬੰਦੇ, ਕਿੰਨੀਆਂ ਗਿਰਜਾਂ ਹੋਣਗੀਆਂ ਜਿਹੜੀਆਂ ਯਕਦਮ। ਉਹਨਾਂ ਨੇ ਇਹ ਨਹੀਂ ਦੇਖਣਾ ਕਿ ਪਹਿਲਾਂ ਰੁੱਕੇ ਦੀ ਜਾਂਚ ਕਰ ਲਈਏ, ਅਸੀਂ ਫੋਰੈਂਸਿਕ ਜਾਂਚ ਪੜਤਾਲ। ਅੱਜ ਕੱਲ ਤੁਹਾਨੂੰ ਪਤਾ ਧਰਨੇਬਾਜ਼ੀ ਵੀ ਬੜੀ ਹੋ ਜਾਂਦੀ ਜੀ ਕਿ ਹਾਂ ਨੁਕਸ ਤੇ ਉਹਦਾ ਹੀ ਨਿਕਲਣਾ, ਤਾਂ ਫੋਰੈਂਸਿਕ ਜਾਂਚ ਪੜਤਾਲ ਦੀ ਰਿਪੋਰਟ 'ਚ ਆਉਂਦੇ 6 ਮਹੀਨੇ ਲੱਗ ਜਾਂਦੇ ਨੇ ਇੱਥੇ। ਤਦ ਤੱਕ ਬੰਦਾ ਤੇ ਗਿਆ ਨਾ, ਜਾਂ ਤੁਹਾਨੂੰ ਅੰਦਰ ਜਾਣਾ ਪਊ
ਜੇ ਬਾਹਰ ਰਹੂ ਤੇ 5 ਰੁਪਈਆਂ ਦੀ ਲੱਗੂਗੀ ਹੂੰ ਤੇ ਫਿਰ ਰਾਜੀਨਾਮਾ, ਜੇ ਰਾਜੀਨਾਮਾ ਕਰਨਾ ਤਾਂ ਫਿਰ ਅਗਲੇ ਬਈ ਆਪਦੇ ਮਨ ਚ ਆਏ ਪੈਸੇ ਲੈਂਦੇ। ਸੋ ਇਸ ਤਰ੍ਹਾਂ ਦੀਆਂ ਵੀ ਕਹਾਣੀਆਂ ਹੁੰਦੀਆਂ ਨੇ। ਤੇ ਜਿਹੜਾ ਸੁਸਾਈਡ ਨੋਟ ਹੈ ਨਾ, ਸੁਸਾਈਡ ਨੋਟ ਕਹਿ ਲਓ ਕਿ ਇੱਕ ਐਸੀ ਸਟੇਟਮੈਂਟ ਹੁੰਦੀ ਹੈ ਕਿ ਫੌਰੀ ਤੌਰ ਤੇ ਪੁਲਿਸ ਜਿਹੜੀ ਹੈ ਨਾ ਉਹ ਮਾਮਲਾ ਦਰਜ ਕਰਦੀ ਹੈ। ਤੇ ਇੱਥੇ ਕੀ ਸੀ, ਇੱਥੇ ਕੱਲਾ ਸੁਸਾਈਡ ਨਹੀਂ, ਹੂੰ ਇੱਥੇ ਕੁੜੀ ਨੇ ਖੁਦ ਸੁਸਾਈਡ ਨੋਟ ਦੇ ਵਿੱਚ ਦੱਸਿਆ ਕਿ ਮੇਰੇ ਨਾਲ ਜਬਰ ਜਨਾਹ ਹੋਇਆ। ਹੂੰ ਤਾਂ ਇਸ ਕਰਕੇ ਇਹ ਮਾਮਲਾ ਜਿਹੜਾ ਸੀਗਾ ਪੁਲਿਸ ਨੂੰ ਦਰਜ ਕਰਨਾ ਪੈਣਾ ਸੀਗਾ, ਪੁਲਿਸ ਨੇ ਦਰਜ ਕੀਤਾ ਤੇ ਹੁਣ ਇਹਨੂੰ ਗ੍ਰਿਫਤਾਰ ਕਰ ਲਿਆ। ਪਰ ਤੁਸੀਂ ਦੇਖੋ ਯਾਰ ਕੀ ਚੱਲਦਾ ਪਿਆ ਕਿ ਜਿਹੜੇ ਬੱਚੇ ਇਸ ਤਰ੍ਹਾਂ ਦੇ ਵਿਚਾਰੇ ਇੱਧਰ ਉੱਧਰ ਪ੍ਰਵਾਸ ਵਾਸਤੇ ਜਾਂਦੇ ਆ, ਉਹਨਾਂ ਦਾ ਵੀ ਸ਼ੋਸ਼ਣ ਕੀਤਾ ਜਾ ਰਿਹਾ। ਸ਼ੋਸ਼ਣ ਜਿਹੜਾ ਹੈ ਉਹ ਸਿਰਫ ਪੈਸੇ ਦਾ ਨਹੀਂ ਹੁੰਦਾ, ਸ਼ੋਸ਼ਣ ਜਿਹੜਾ ਹੁੰਦਾ ਉਹ ਕਈ ਵਾਰ ਜਿਸਮਾਨੀ ਵੀ ਹੁੰਦਾ, ਜੀ ਕਈ ਵਾਰ ਮਾਨਸਿਕ ਸ਼ੋਸ਼ਣ ਵੀ ਹੁੰਦਾ। ਸੋ ਇਸ ਕਰਕੇ ਇਹ ਤਾਂ ਕਿੱਤਾ ਸੀਗਾ, ਤੁਹਾਨੂੰ ਪਤਾ ਏਜੰਟ ਤੇ ਅੱਗੇ ਕਈ ਆਲੋਚਕਾਂ ਦੇ ਨਿਸ਼ਾਨੇ ਤੇ ਆ। ਤੇ ਇਸ ਤਰ੍ਹਾਂ ਦੇ ਜੇ ਮਾਮਲੇ ਬਦਨਾਮੀ ਵਾਲੇ ਆਉਣਗੇ ਤਾਂ ਮੇਰੇ ਖਿਆਲ ਦੇ ਨਾਲ ਗਲਤ ਹੈ, ਕਿਤੇ ਵਾਸਤੇ ਵੀ ਗਲਤ ਸਾਬਤ ਹੈ। ਬਿਲਕੁਲ ਜੀ। ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ ਗੱਲ ਕਰੀਏ, ਰਾਹੁਲ ਗਾਂਧੀ ਦੀ ਉਹਨੇ ਹੁਣ ਕਿਹਾ ਕਿ ਮੁਸਲਮਾਨਾਂ ਤੇ ਹਮਲੇ ਹੋ ਰਹੇ ਨੇ ਜੀ। ਦੇਖੋ ਰਾਹੁਲ ਗਾਂਧੀ ਬੋਲਤੇ ਰਿਹਾ ਨਾ ਘੱਟੋ ਘੱਟ, ਹਰਿਆਣੇ ਦੇ ਵਿੱਚ ਵੀਕਐਂਡ ਤੇ ਜਿਹੜੀ ਮੌਬ ਲਿੰਚਿੰਗ ਹੋਈ ਆ, ਜੋ ਉਹਦੇ ਵਿਜ਼ੂਅਲ ਆਏ ਨੇ, ਜੋ ਉਹਦੀ ਸਾਰੀ ਵੀਡੀਓਗ੍ਰਾਫੀ ਨਿਕਲੀ ਆ, ਤਾਂ ਸੁਣ ਹੋ ਜਾਂਦਾ ਬੰਦਾ ਕਿਸ ਤਰ੍ਹਾਂ ਕੁੱਟ-ਕੁੱਟ ਕੇ ਇੱਕ ਪ੍ਰਵਾਸੀ ਨੂੰ ਮਾਰ ਦਿੱਤਾ ਗਿਆ, ਇੱਕ ਮਰਲਾਊ ਪਿਆ। ਜੀ ਜੀ ਬਿਲਕੁਲ। ਇਸ ਕਰਕੇ ਕਹਿ ਲਓ ਕਿ ਹਰਿਆਣੇ 'ਚ ਮੌਬ ਲਿੰਚਿੰਗ ਹੋ ਗਈ ਤੇ ਉਧਰ ਦੂਜੇ ਪਾਸੇ ਮਹਾਰਾਸ਼ਟਰ ਦੇ ਵਿੱਚ ਵੀ ਹੋਈ। ਇਸ ਕਰਕੇ ਮਤਲਬ ਕਿ ਘੱਟ ਗਿਣਤੀਆਂ ਦਾ ਮਾਮਲਾ ਚੁੱਕਿਆ ਕਿ ਮੁਸਲਮਾਨਾਂ ਤੇ ਲਗਾਤਾਰ ਹਮਲੇ ਜਾਰੀ ਹੈ ਤੇ ਸਰਕਾਰੀ ਤੰਤਰ ਮੂਕ ਦਰਸ਼ਕ ਬਣਿਆ। ਆਪਾਂ ਇਹ ਵੀ ਦੇਖਿਆ ਕਿ ਬਲਡੋਜ਼ਰ 95% ਮੁਸਲਮਾਨ ਕ੍ਰਿਮੀਨਲਸ ਤੇ ਚੱਲਦਾ ਹੈ। ਅੱਜ ਇਹਨੂੰ ਲੈ ਕੇ ਵੀ ਸੁਪਰੀਮ ਕੋਰਟ ਦੀ ਸੁਣਵਾਈ ਨਾਲ ਬਿਲਕੁਲ ਜੀ ਬਿਲਕੁਲ, ਅਗਲੀ ਖਬਰ 'ਚ ਕਰਦੇ ਹਾਂ ਚਰਚਾ ਇਹਦੇ ਤੇ ਵੀ। ਬਿਲਕੁਲ, ਹਾਂਜੀ ਹਾਂਜੀ। ਤਾਂ ਮਤਲਬ ਕਿ ਇਹ ਬੜਾ ਮਹੱਤਵਪੂਰਨ ਮੁੱਦਾ ਹੋ ਜਾਂਦਾ ਹੈ। ਤਾਂ ਗੱਲ ਇਹ ਹੈ ਕਿ ਸਾਹਿਬ ਹੁਣ ਇਹਦੇ ਵਿੱਚ ਰਾਹੁਲ ਗਾਂਧੀ ਦੇਖੋ, ਨਹੀਂ ਤਾਂ ਹੁਣ ਇਹ ਕਾਂਗਰਸ ਤੇ ਦੋਸ਼ ਲੱਗਦਾ ਤੁਸ਼ਟੀਕਰਨ ਦਾ, ਜੀ ਜੀ ਬਿਲਕੁਲ, ਕਿ ਤੁਸ਼ਟੀਕਰਨ ਬਹਾਨੇ ਇਹ ਮੁਸਲਮਾਨਾਂ ਦੀ ਵੋਟ ਜਿਹੜੀ ਆ ਹਾਸਲ ਕਰਦੀ ਹੈ। ਪਰ ਗੱਲ ਇਹ ਹੈ ਕਿ ਨਿਆਂ ਵਾਸਤੇ ਤਾਂ ਬੋਲਣਾ ਪੈਂਦਾ ਨਾ ਸਾਹਿਬ। ਤਾਂ ਰਾਹੁਲ ਗਾਂਧੀ ਬੋਲ ਰਿਹਾ, ਰਾਹੁਲ ਗਾਂਧੀ ਤੇ ਬੋਲਣ ਦਾ ਅੱਜ ਕੱਲ ਬਹੁਤ ਅਸਰ ਹੈ। ਅੱਜ ਕੱਲ ਪੱਪੂ ਨਹੀਂ ਬੋਲਦਾ, ਅੱਜ ਕੱਲ ਰਾਹੁਲ ਗਾਂਧੀ ਬੋਲਦਾ ਸੀ। ਤਾਂ ਰਾਹੁਲ ਗਾਂਧੀ ਦੇ ਬੋਲਣ ਦਾ ਅਸਰ ਦੇਖੋ ਕਿ ਅੱਜ RSS ਨੇ ਬਿਆਨ ਜਾਰੀ ਕੀਤਾ ਕਿ ਕਾਸਟ ਸੈਂਸਸ ਜਿਹੜਾ ਹੈ, ਯਾਨੀ ਜਾਤੀ ਆਧਾਰਿਤ ਮਰਦਮਸ਼ੁਮਾਰੀ ਜ਼ਰੂਰੀ ਹੈ। ਯਾਨੀ ਏਡੇ ਜ਼ੋਰਦਾਰ ਤਰੀਕੇ ਨਾਲ ਰਾਹੁਲ ਗਾਂਧੀ ਨੇ ਮੁੱਦਾ ਚੁੱਕਿਆ ਕਿ ਭਾਈ ਜਾਤ ਆਧਾਰਿਤ ਮਰਦਮਸ਼ੁਮਾਰੀ ਬਹੁਤ ਲਾਜ਼ਮੀ ਹੈ ਤੇ ਕਿਤੇ ਇਹ ਨਾ ਹੋਵੇ ਕਿ ਦੂਸਰਾ ਪ੍ਰਧਾਨ ਮੰਤਰੀ ਆ ਕੇ ਕਰੇ। ਤਾਂ ਅੱਜ RSS ਨੂੰ ਆਪਦੇ ਸੰਮੇਲਨ ਦੇ ਵਿੱਚ ਗੱਲ ਚੁੱਕਣੀ ਪਈ ਸੀ ਜੀ। ਤਾਂ ਰਾਹੁਲ ਗਾਂਧੀ ਦੇ ਬੋਲਣ ਦਾ ਬਹੁਤ ਅਸਰ ਹੁੰਦਾ। ਤਾਂ ਘੱਟੋ ਘੱਟ ਨਹੀਂ ਤਾਂ ਅਗਲਾ ਕਹਿੰਦਾ ਯਾਰ ਕਿ ਹਿੰਦੂ ਵੋਟ ਜਿਹੜੀ ਆ ਪੋਲਰਾਈਜ਼ ਹੋਏਗੀ, ਫਲਾਹ ਹੋਏਗਾ, ਧਮਕਾ ਹੋਏਗਾ। ਤਾਂ ਮੈਂ ਕਹਿ ਰਿਹਾ ਕਿ ਇਹੋ ਜਿਹੀਆਂ ਗੱਲਾਂ ਕਰਨੀਆਂ ਕੋਈ ਸੌਖਲੀਆਂ ਨਹੀਂ ਹੁੰਦੀਆਂ। ਰਾਹੁਲ ਗਾਂਧੀ ਬੋਲਿਆ ਬਹੁਤ ਵਧੀਆ, ਬੋਲਣ ਦੀ ਜ਼ਰੂਰਤ ਹੈ ਕਿ ਤੁਸੀਂ ਕਿਸੇ ਨੂੰ ਬੀਫ ਦੇ ਦੋਸ਼ ਹੇਠ ਚਪੇੜੇ ਮਾਰ ਦਿੰਦੇ ਹੋ, ਕਿਸੇ ਨੂੰ ਕੁੱਟ-ਕੁੱਟ ਕੇ ਮਾਰ ਦਿੰਦੇ ਹੋ, ਕੀ ਲਾਇਸੈਂਸ ਹੈ ਤੁਹਾਡੇ ਕੋਲ? ਮੈਂ ਤਾਂ ਹੀ ਕਹਿੰਦਾ ਹੁੰਦਾ ਸਾਹਿਬ, ਲਿੰਚਿੰਗ ਮਾੜੀ, ਹਾਲਾਂਕਿ ਹੁਣ ਲਿੰਚਿੰਗ ਦੇ ਮਾਮਲੇ 'ਚ ਫਾਂਸੀ ਦੀ ਸਜ਼ਾ ਹੈ ਨਵੇਂ ਕਾਨੂੰਨਾਂ ਦੇ ਮੁਤਾਬਕ। ਹੁਣ ਨਹੀਂ ਛੱਡਿਆ ਜਾਂਦਾ ਜਿਵੇਂ ਅੱਗੇ ਭੀੜ ਨੇ ਬੰਦਾ ਮਾਰ ਦਿੱਤਾ ਜੀ, ਹੁਣ ਭੀੜ 'ਚੋਂ ਕੀ ਪਤਾ ਕਿੰਨੇ ਮਾਰਿਆ। ਨਾ ਮੌਬ ਲਿੰਚਿੰਗ 'ਚ ਜਿਹੜੀ ਉਹ ਭੀੜ ਹੈ, ਉਹ ਮੰਡਲੀ ਹੈ ਜਿਹੜੀ, ਉਹ ਸਾਰੀ ਫਸ ਜਾਏਗੀ। ਤਾਂ ਇਸ ਕਰਕੇ ਹੁਣ ਲਾਜ਼ ਤਾਂ ਇਹਨਾਂ ਨੂੰ ਲਿਆਂਦੇ ਆ, ਪਰ ਗੱਲ ਇਹ ਹੈ ਕਿ ਥੋੜਾ ਜੋ ਸਮਾਜ ਦੇ ਵਿੱਚ ਇਹ ਕਹਿ ਲਓ ਕਸ਼ੀਦਗੀ ਫੈਲੀ ਹੈ, ਨਫ਼ਰਤ ਫੈਲੀ ਆ, ਇਹਨੂੰ ਦੂਰ ਕਰਨ ਦੀ ਜ਼ਰੂਰਤ ਹੈ। ਤਾਂ ਕਿਸੇ ਵੀ ਧਰਮ ਦੇ ਵਿੱਚ ਜਦੋਂ ਧਰਮ ਦੇ ਨਾਮ ਤੇ ਇਸ ਤਰ੍ਹਾਂ ਦੀ ਹਿੰਸਾ ਹੁੰਦੀ ਹੈ ਨਾ, ਉਹਨੂੰ ਜਾਇਜ਼, ਮੈਂ ਤਾਂ ਹੀ ਕਹਿੰਦਾ ਹੁੰਦਾ, ਉਹਨੂੰ ਜਾਇਜ਼ ਨਾ ਠਹਿਰਾਇਆ ਕਰੋ। ਜਦੋਂ ਤੁਸੀਂ ਆਪਦੇ ਧਰਮ 'ਚ ਹੁੰਦੀ ਇਸ ਤਰ੍ਹਾਂ ਦੀ ਹਿੰਸਾ ਨੂੰ ਜਾਇਜ਼ ਠਹਿਰਾਉਂਦੇ ਹੋ ਨਾ, ਫਿਰ ਇਹਨਾਂ ਨੂੰ ਕਿਵੇਂ ਨਿੰਦੋਗੇ? ਕਿਵੇਂ ਨਿੰਦੋਗੇ ਇਹਨਾਂ ਨੂੰ? ਕਿਉਂਕਿ ਫਿਰ ਇੱਥੇ ਕਿਉਂਕਿ ਹਿੰਦੂਆਂ ਦੀ ਭੀੜ ਨੇ ਕੀਤੀ, ਇੱਥੇ ਕਹਾਂਗੇ ਨਾ ਇਹ ਤੇ ਘੱਟ ਗਿਣਤੀਆਂ ਦਾ ਸ਼ਿਕਾਰ ਕਰਦੇ। ਤਾਂ ਜੇਕਰ ਮੰਨ ਲਓ ਕਿਤੇ ਇਸ ਤਰ੍ਹਾਂ ਦੀ ਹਿੰਸਾ ਹੁੰਦੀ ਹੈ ਤਾਂ ਫਿਰ ਉਹਦੀ ਵੀ ਨਿਖੇਧੀ ਬਣਦੀ ਹੈ ਕਿ ਇਸ ਤਰ੍ਹਾਂ ਦੀ ਹਿੰਸਾ ਨਾ ਹੋਵੇ। ਜੋ ਵੀ ਠੀਕ ਹੈ, ਕਿਸੇ ਦੀ ਜਾਂਚ ਪੜਤਾਲ ਕਰਵਾਓ। ਜੇ
ਉਹਦੇ ਕੋਲ ਇਸ ਤਰ੍ਹਾਂ ਦੀ ਕੋਈ ਚੀਜ਼ ਹੈ ਜਿਹੜੀ ਪਾਬੰਦੀਸ਼ੁਦਾ, ਤੇ ਉਹਦੇ ਤੇ ਕਾਨੂੰਨ ਹੈਗੇ ਨੇ, ਕਾਰਵਾਈ ਹੋਵੇ। ਪਰ ਬਿਲਕੁਲ ਗੱਲ ਇਹ ਹੈ ਕਿ ਹਰੇਕ ਜਿਹੜੇ ਧਰਮ ਦੇ ਵਿੱਚ ਉਹ ਕਹਿੰਦੇ ਹੁੰਦੇ ਅਸੀਂ ਧਰਮ ਦੇ ਰਾਖੇ ਹਾਂ ਜੀ, ਧਰਮ ਦੇ ਨਾਮ ਤੇ ਜੋ ਮਰਜ਼ੀ ਕਰ ਲੈ, ਇਹੀ ਹੈ ਨਾ। ਇਹਨਾਂ ਨੂੰ ਪੁੱਛੋ, ਉਹ ਕਹਿੰਦੇ ਕਿ ਗਊ ਰੱਖਿਆ ਸਾਡਾ ਤਾਂ ਬਈ ਧਰਮ ਆ, ਅਸੀਂ ਤਾਂ ਕੁਝ ਵੀ ਕਰਾਂਗੇ। ਬਿਲਕੁਲ ਮਿੰਟੂ ਜੀ, ਬਹੁਤ ਮੰਦਭਾਗੀ ਘਟਨਾ ਵਾਪਰੀ ਹੈ। ਉਹ ਅਸਲ ਦੇ ਵਿੱਚ ਲੀਡਰ ਆਫ ਆਪੋਜੀਸ਼ਨ ਦਾ ਕੰਮ ਹੀ ਇਹ ਹੈ, ਲੋਕਾਂ ਦੀ ਗੱਲ ਕਰੇ। ਉਹ ਰਾਹੁਲ ਗਾਂਧੀ ਨੇ ਚਲੋ ਇਹ ਮੁੱਦਾ ਚੁੱਕਿਆ, ਚੰਗੀ ਗੱਲ ਆ ਉਹਦੇ, ਤੇ ਲੋਕ ਤਵੱਕੋਂ ਵੀ ਕਰਦੇ ਆ ਵਿਰੋਧੀਆਂ ਪਾਰਟੀਆਂ ਤੋਂ, ਜਾਂ ਜਿਹੜੀਆਂ ਪਾਰਟੀਆਂ ਸੱਤਾ ਦੇ ਵਿੱਚ ਨਹੀਂ, ਕਿ ਉਹ ਸਾਡੀ ਗੱਲ ਕਰਨਗੀਆਂ। ਤੁਸੀਂ ਬਲਡੋਜ਼ਰ ਦਾ ਜ਼ਿਕਰ ਕੀਤਾ ਸੀਗਾ, ਬਲਡੋਜ਼ਰ ਤਾਂ ਯੂਪੀ ਦੇ ਵਿੱਚ ਕਹਿ ਲਓ ਜਾਂ ਦਿੱਲੀ ਦੇ ਵਿੱਚ ਜਿਹੜੀ ਹਿੰਸਾ ਹੋਈ ਸੀ, ਉਸ ਤੋਂ ਬਾਅਦ ਤਾਂ ਇਹ ਪ੍ਰਤੀਕ ਹੀ ਬਣ ਗਿਆ ਸੀਗਾ ਵੀ ਜਿੱਥੇ ਕਿਤੇ ਕੋਈ ਇਸ ਤਰ੍ਹਾਂ ਦੀ ਟਸਲਬਾਜ਼ੀ ਹੋਊਗੀ ਦੋ ਫਿਰਕਿਆਂ ਦੇ ਵਿਚਾਲੇ, ਤੇ ਬਲਡੋਜ਼ਰ ਤਾਂ ਚੱਲੂਗਾ, ਜਿਵੇਂ ਤੁਸੀਂ 90% ਦਾ ਜ਼ਿਕਰ ਕੀਤਾ ਸੀਗਾ। ਹੁਣ ਬ੍ਰੇਕ ਲੱਗੂਗੀ ਜੀ ਇਹਦੇ ਤੇ। ਹਾਂਜੀ, ਦੇਖੋ, ਇਹ ਸੁਪਰੀਮ ਕੋਰਟ 'ਚ ਸੁਣਵਾਈ ਹੋਈ ਆ, ਤਾਂ ਸੁਪਰੀਮ ਕੋਰਟ ਦੀ ਜਿਹੜੀ ਸੁਣਵਾਈ ਹੋਈ ਆ, ਇਹਦੇ 'ਚ ਕਹਿ ਲਓ ਕਿ ਸੁਪਰੀਮ ਕੋਰਟ ਨੇ ਆਖਿਆ ਕਿ ਜੇਕਰ ਕੋਈ ਸਿਰਫ ਆਰੋਪੀ ਹੈ, ਦੋਸ਼ੀ ਹੈ, ਤਾਂ ਉਹਦੀ ਪ੍ਰਾਪਰਟੀ ਡਿੱਗਣ ਦਾ ਜਾਂ ਉਹਨੂੰ ਬਿਲਕੁਲ ਮਲੀਆਮਿਟ ਕਰਨ ਦਾ ਇਹ ਕੰਮ ਕਿਵੇਂ ਕੀਤਾ ਜਾ ਸਕਦਾ ਹੈ ਜੀ। ਠੀਕ ਹੈ ਨਾ। ਜੇਕਰ ਕੋਈ ਦੋਸ਼ੀ ਪਾਇਆ ਵੀ ਜਾਂਦਾ ਹੈ ਤਾਂ ਉਸ ਤੇ ਇਹ ਕਾਰਵਾਈ ਕਿਵੇਂ ਕੀਤੀ ਜਾ ਸਕਦੀ ਹੈ, ਕਿਉਂਕਿ ਜੋ ਜਮੀਅਤ ਉਲੇਮਾ ਹਿੰਦ ਆ, ਉਹਨਾਂ ਨੇ ਇੱਕ ਪਟੀਸ਼ਨ ਪਾ ਰੱਖੀ ਜੀ ਕਿ ਦੇਖੋ ਜੀ, ਮੁਸਲਮਾਨਾਂ ਨੂੰ ਇਸ ਬਹਾਨੇ ਨਿਸ਼ਾਨਾ ਬਣਾਇਆ। ਹੁਣ 17 ਸਤੰਬਰ ਨੂੰ ਜਿਹੜੀ ਹੈ ਉਹ ਇਹਦੇ ਤੇ ਸੁਣਵਾਈ ਦੁਬਾਰਾ ਹੋਏਗੀ। ਬਲਡੋਜ਼ਰ ਐਕਸ਼ਨ ਤੇ ਕੋਰਟ ਦੇ ਕਮੈਂਟ ਦਾ ਜਿਹੜਾ ਕੇਂਦਰ ਨੇ ਵੀ ਜਵਾਬ ਦਿੱਤਾ, ਉਹਨਾਂ ਆਖਿਆ ਕਿ ਅਸੀਂ ਨਜਾਇਜ਼ ਕਬਜ਼ਾ ਜਿਹੜਾ ਬਈ ਉਹਦੇ ਤੇ ਗੱਲ ਨਹੀਂ ਕਰ ਰਹੇ, ਇਸ ਮਾਮਲੇ ਤੇ ਜੁੜੀਆਂ ਜਿਹੜੀਆਂ ਸਾਰੀਆਂ ਪਾਰਟੀਆਂ ਨੂੰ ਸੁਝਾ ਦੇ, ਤੇ ਅਸੀਂ ਪੂਰੇ ਦੇਸ਼ ਲਈ ਗਾਈਡਲਾਈਨ ਜਿਹੜੀ ਹੈ ਜਾਰੀ ਕਰ ਸਕਦੇ, ਸੁਪਰੀਮ ਕੋਰਟ ਨੇ ਕਿਹਾ। ਤੇ ਜਿਹੜਾ ਕੇਂਦਰ ਦਾ ਉੱਥੇ ਜਵਾਬ ਸੀਗਾ ਉਹ ਇਹ ਸੀ ਕਿ ਕਿਸੇ ਵੀ ਦੋਸ਼ੀ ਦੀ ਪ੍ਰਾਪਰਟੀ ਇਸ ਲਈ ਨਹੀਂ ਡਿੱਗੀ ਜਾਂਦੀ ਕਿਉਂਕਿ ਉਸਨੇ ਅਪਰਾਧ ਕੀਤਾ ਹੈ। ਦੋਸ਼ੀ ਦਾ ਨਜਾਇਜ਼ ਕਬਜ਼ੇ ਦਾ ਜਾਂ ਜਿਹੜਾ ਕੋਈ ਮਾਮਲਾ ਹੁੰਦਾ ਇਸ ਤਰ੍ਹਾਂ ਦਾ, ਤਾਂ ਮਿਊਨਿਸਪਲ ਐਕਟ ਦੇ ਤਹਿਤ ਐਕਸ਼ਨ ਲਿਆ ਜਾਂਦਾ। ਇਹ ਕੇਂਦਰ ਦਾ ਨਹੀਂ ਸਰ, ਇਹ ਗਲਤ ਹੈ। ਇਹ ਬਿਲਕੁਲ ਇਹਨਾਂ ਦੀ ਜਿਹੜੀ ਗੱਲ ਉਹ ਮੈਂ ਕਹੂੰਗਾ ਕਿ ਮੱਕਾਰੀ ਹੈ, ਝੂਠ ਹੈ, ਕਿਉਂਕਿ ਹਰਿਆਣੇ ਦੇ ਵਿੱਚ ਇੱਕ ਗੈਂਗਸਟਰ ਦਾ ਘਰ ਖੇਤਾਂ 'ਚ ਬਣਿਆ ਢਾਇਆ ਗਿਆ ਸੀ। ਮਿਊਨਿਸਪਲ ਐਕਟ ਦੇ ਮੁਤਾਬਕ ਵੀ ਜੇ ਸਾਹਿਬ ਕਿਸੇ ਦਾ ਘਰ ਡਿੱਗਣਾ ਹੈ ਤਾਂ ਉਹਦਾ ਵੀ ਤਾਂ ਇੱਕ ਪ੍ਰੋਸੀਜਰ ਹੋਏਗਾ ਨਾ, ਕਿ ਪਹਿਲਾਂ ਕੋਈ ਨੋਟਿਸ ਜਾਏ, ਇੰਨੇ ਦਿਨਾਂ ਦੇ ਅੰਦਰ ਅੰਦਰ ਉਸਨੇ ਜਵਾਬ ਦੇਣਾ ਹੈ ਜੀ। ਜੇ ਉਸਦਾ ਜਵਾਬ ਨਹੀਂ ਮੰਨਿਆ ਜਾਂਦਾ ਤਾਂ ਉਹਦੇ ਕੋਲ ਕੋਰਟ 'ਚ ਜਾਣ ਦਾ ਆਪਸ਼ਨ ਹੋਵੇ, ਉੱਥੇ ਜਾ ਕੇ ਇੱਕ ਆਪਣੀ ਲੀਗਲ ਲੜਾਈ ਲੜੇ, ਕਿਉਂਕਿ ਮਿਊਨਿਸਪਲ ਕਮੇਟੀ ਤਾਂ ਜਿਹੜੀ ਹੁੰਦੀ ਹੈ ਉਹ ਸਰਕਾਰ ਦੇ ਕਹਿ ਲਓ ਕਿ ਮਤਹਿਤ ਹੈ, ਜਿਹਦੀ ਸਰਕਾਰ, ਜਿਹਦੀ ਲਾਠੀ ਉਹਦੀ ਬਹਿਸ ਕਹਿੰਦੇ ਹੁੰਦੇ ਨਾ। ਸੋ ਇਸ ਕਰਕੇ ਉਹਦਾ ਸਾਫ਼ ਪਤਾ ਆਪਾਂ ਨੂੰ ਕਿ ਕਾਉਂਸਲਾਂ ਜਾਂ ਮਿਊਨਿਸਪੈਲਿਟੀ ਕੀ ਕਰਦੀ ਆ। ਪਰ ਗੱਲ ਇਹ ਹੈ ਕਿ ਜਿਹੜਾ ਪ੍ਰੋਸੀਜਰ ਹੈ, ਜੋ ਰਾਈਟਸ ਆ ਬੰਦੇ ਦੇ, ਉਹਦਾ ਉਹ ਇਸਤੇਮਾਲ ਤੇ ਕਰੇ ਨਾ। ਤੁਸੀਂ ਬੰਦਾ ਫੜਦੇ ਹੋ ਨਾਲ ਦੀ ਨਾਲ ਚੱਕ ਕੇ ਬਲਡੋਜ਼ਰ ਲੈ ਆਉਂਦੇ। ਸੋ ਇਸ ਤਰ੍ਹਾਂ ਦੀਆਂ ਕਾਰਵਾਈਆਂ ਗਲਤ ਨੇ, ਬਦਲਾ ਲਊ ਨੇ। ਖਾਸ ਤੌਰ ਤੇ ਕਹਿ ਲਓ ਕਿ ਇੱਕ ਵਰਗ ਨੂੰ ਡਰਾਉਣ ਵਾਸਤੇ, ਦੂਜੇ ਨੂੰ ਖੁਸ਼ ਕਰਨ ਵਾਸਤੇ ਵੀ ਇਹ ਚੀਜ਼ਾਂ ਵਰਤੀਆਂ ਜਾਂਦੀਆਂ। ਰਾਹੁਲ ਗਾਂਧੀ ਠੀਕ ਹੈ, ਤੁਸੀਂ ਕਿਹਾ ਕਿ ਲੀਡਰ ਆਫ ਆਪੋਜੀਸ਼ਨ ਤੇ ਹੈਗਾ, ਲੀਡਰ ਆਫ ਆਪੋਜੀਸ਼ਨ ਤੇ ਹੈਗਾ, ਆਪਾਂ ਮੰਨਦੇ ਹਾਂ ਸਰ। ਪਰ ਗੱਲ ਇਹ ਇੱਥੇ ਇਹ ਗੱਲਾਂ ਕਰਨ ਦੀ ਜ਼ਰੂਰਤ ਨਹੀਂ ਹੈ ਕਿ ਹੁਣ ਬਹੁਤੇ ਬੰਦੇ ਥੋੜੀ ਚੀਜ਼ ਨਹੀਂ ਬਚੀ। ਬਹੁਤ ਘੱਟ ਲੋਕ ਨੇ, ਲੀਡਰ ਤਾਂ ਹਜ਼ਾਰਾਂ ਹੋਣਗੇ, ਪਰ ਇਹ ਗੱਲ ਕਹਿਣ ਦੀ ਜ਼ਰੂਰਤ ਬਹੁਤ ਘੱਟ ਲੋਕਾਂ ਦੇ ਵਿੱਚ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਨੂੰ ਲੈ ਕੇ ਆਪਾਂ ਚਰਚਾ ਕਰਾਂਗੇ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਇੱਕ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਨੇ ਕਿਰਤੀਆਂ ਨੂੰ ਬਹੁਤ ਵੱਡਾ ਦਰਜਾ ਦਿੱਤਾ। ਉਹਨਾਂ ਨੇ ਕਿਹਾ ਕਿ ਜਿਹੜੇ ਕਿਰਤੀ ਨੇ ਉਹ ਕਿਰਤੀਆਂ ਕਿਰਤੀਆਂ ਦੀ ਕਿਰਤ ਨੂੰ ਬਹੁਤ ਕਿ ਜਦੋਂ ਆਪਾਂ ਆਪਣੇ ਧਾਰਮਿਕ ਨਾਅਰੇ ਦੀ ਗੱਲ ਕਰਦੇ ਹਾਂ ਜਾਂ ਧਾਰਮਿਕ ਤੌਰ ਤੇ ਜਿਹੜੀ ਗੱਲ ਆਪਾਂ ਸਿਖਾਈ ਬਜ਼ੁਰਗਾਂ ਨੇ, ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ, ਉੱਥੇ ਵੀ ਕਿਰਤ ਪਹਿਲਾਂ ਹੈ। ਤੇ ਪਹਿਲੇ ਜਿਹੜੇ ਗੁਰੂ ਸਾਹਿਬਾਨ ਨੇ, ਗੁਰੂ ਨਾਨਕ ਦੇਵ ਜੀ, ਉਹਨਾਂ ਨੇ ਆਪਣੀ ਜੀਵਨ ਦੇ ਆਖਰੀ ਸਮੇਂ ਦੇ ਵਿੱਚ ਖੇਤੀ ਕੀਤੀ। ਕਰਤਾਰਪੁਰ ਸਾਹਿਬ ਜਿੱਥੇ ਆਪਾਂ ਅੱਜ ਕੱਲ੍ਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਉੱਥੇ ਆਪਾਂ ਜਾਂਦੇ ਹਾਂ, ਨਤਮਸਤਕ ਹੁੰਦੇ ਹਾਂ। ਔਰ ਹਰ ਸਿੱਖ ਦੀ, ਹਰ ਪੰਜਾਬੀ ਦੀ ਤਾਂਘ ਰਹਿੰਦੀ ਕਿ ਇੱਕ ਵਾਰੀ ਉਸ ਧਰਤੀ ਦੇ ਉੱਤੇ ਜ਼ਰੂਰ ਜਾਇਆ ਜਾਵੇ, ਚਾਹੇ ਉਹ ਨਨਕਾਣਾ ਸਾਹਿਬ ਹੈ ਤੇ ਚਾਹੇ ਉਹ ਕਰਤਾਰਪੁਰ ਸਾਹਿਬ ਹੈ। ਤਾਂ ਉਹਨਾਂ ਨੇ ਵੀ ਖੇਤੀ ਦੇ ਰਾਹੀਂ, ਕਿਉਂਕਿ ਪਹਿਲਾਂ ਦੇ ਸਮਿਆਂ ਦੇ ਵਿੱਚ ਜਾਂ ਕਹਿ ਲਓ ਹੁਣ ਅਸੀਂ ਵੀ ਉਹ ਚੀਜ਼ ਥੋੜ੍ਹੀ ਬਹੁਤ ਦੇਖੀ ਹੋਣੀ ਆਪਣੇ ਸਾਰਿਆਂ 'ਚੋਂ ਕਿਸੇ ਨੇ, ਕਿ ਖੇਤੀ ਦੇ ਜਿਹੜਾ ਬੰਦਾ ਖੇਤੀ ਕਰਦਾ ਸੀ ਪਿੰਡ ਦੇ ਵਿੱਚ, ਉਹਦੇ ਲਈ ਜਿਹੜੀਆਂ ਹੋਰ ਸੇਵਾਵਾਂ ਹੁੰਦੀਆਂ ਸੀ, ਚਾਹੇ ਕੋਈ ਲੱਕੜ ਦਾ ਕੰਮ ਕਰਦਾ ਸੀ, ਚਾਹੇ ਕੋਈ ਕਟਿੰਗ ਦਾ ਕੰਮ ਕਰਦਾ ਸੀ। ਹੁਣ ਤੱਕ ਵੀ ਪਿੰਡਾਂ ਦੇ ਵਿੱਚ ਸੇਪੀ ਰਹੀ ਹੈ। ਸੇਪੀ ਸ਼ਬਦ ਵਰਤਿਆ ਜਾਂਦਾ ਸੀ, ਮੈਨੂੰ ਪਤਾ ਨਹੀਂ ਕਿਸੇ ਇਲਾਕੇ ਦੇ ਵਿੱਚ ਕੋਈ ਹੋਰ ਸ਼ਬਦ ਹੋਵੇ ਇਹਦੀ ਥਾਂ ਤੇ। ਸੇਪੀ ਦਾ ਮਤਲਬ ਕੀ ਹੁੰਦਾ ਸੀਗਾ ਕਿ ਜੋ ਵੀ ਕੋਈ ਬੰਦਾ ਖੇਤੀ ਕਰਦਾ ਸੀਗਾ, ਤਾਂ ਜਿਹੜਾ ਕੋਈ ਲੱਕੜ ਦਾ ਕੰਮ ਕਰਦਾ ਸੀ, ਕੋਈ ਕਟਿੰਗ ਦਾ, ਕੋਈ ਕੱਪੜਾ ਬੁਣਨ ਦਾ, ਕੋਈ ਹੋਰ ਕੰਮ, ਤਾਂ ਉਹ ਤੋਂ ਸਾਰੇ ਸਾਲ ਦਾ ਅਨਾਜ ਲੈ ਲੈਂਦਾ ਸੀਗਾ। ਉਹ ਸੀ ਅਸਲ ਦੇ ਵਿੱਚ ਕੈਸ਼ਲੈਸ ਇਕੋਨਮੀ। ਉਦੋਂ ਕੈਸ਼ ਨਹੀਂ ਸੀ ਲੋਕ ਵਰਤਦੇ ਜ਼ਿਆਦਾ। ਪਿੰਡ ਦੇ ਹੀ ਜਿਵੇਂ ਇਹਦੇ ਨਾਲ ਸੰਬੰਧਿਤ ਕੋਈ ਨਾਈ ਭਾਈਚਾਰਾ ਜਾਂ ਕੋਈ ਹੋਰ ਭਾਈਚਾਰਾ ਜੋ ਕੋਈ ਭਾਂਡੇ ਬਣਾਉਂਦਾ ਜਾਂ ਕੋਈ ਹੋਰ ਕੰਮ ਕਰਦਾ, ਕਿਸੇ ਵੀ ਤਰੀਕੇ ਨਾਲ ਉਹ ਸਰਵ ਕਰ ਰਿਹਾ ਹੈ, ਉਹ ਕਿਸੇ ਵੀ ਪਰਿਵਾਰ ਨੂੰ, ਉਹਦੀ ਕਿਸੇ ਸਰਵਿਸ ਦੇ ਨਾਲ, ਉਹਦੇ ਕਿਸੇ ਕੰਮ ਦੇ ਨਾਲ ਉਹ ਜੁੜਿਆ ਹੋਇਆ, ਤਾਂ ਉਹਨੂੰ ਕੈਸ਼ ਦੀ ਥਾਂ ਤੇ ਅਨਾਜ ਦੇ ਦਿੱਤਾ ਜਾਂਦਾ ਸੀਗਾ। ਇਸੇ ਕਰਕੇ ਅਨਾਜ ਪੈਦਾ ਕਰਨ ਵਾਲੇ ਦੀ ਜਿਹੜਾ ਸਮਾਜਿਕ ਰੁਤਬਾ ਸੀਗਾ, ਉਹ ਵੱਡਾ ਮੰਨਿਆ ਜਾਂਦਾ ਸੀਗਾ। ਇਹ ਸਦਾਚਾਰ ਦੀਆਂ ਗੱਲਾਂ ਨੇ, ਅਸਲ 'ਚ ਭਲੇ ਵੇਲੇ ਦੀਆਂ ਗੱਲਾਂ ਨੇ। ਅੱਜ-ਕੱਲ੍ਹ ਤਾਂ ਆਪਾਂ ਦੇਖਿਆ ਕਿ ਖੇਤੀ ਦੇ ਢੰਗ ਤਰੀਕਾਕਾਰ ਬਦਲ ਗਏ ਨੇ ਤੇ ਜ਼ਿਮੀਂਦਾਰ ਨੂੰ ਸੰਘਰਸ਼ ਕਰਨਾ ਪੈ ਰਿਹਾ। ਪਰ ਪਹਿਲਾਂ ਵਾਲੇ ਸਮਿਆਂ 'ਚ ਅਜਿਹਾ ਨਹੀਂ ਸੀ ਹੁੰਦਾ। ਰਾਜਾ, ਜੇਕਰ ਬਹੁਤ ਸਾਰੇ ਚੰਗੇ ਲੋਕ ਵੀ ਹੋਏ ਨੇ, ਉਹ ਜੇਕਰ ਮਾਲੀਆ ਵਧਾਉਂਦਾ ਸੀਗਾ, ਮਤਲਬ ਕਿਸਾਨਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਟੈਕਸ ਲਾਉਂਦਾ ਸੀਗਾ, ਤਾਂ ਪਹਿਲਾਂ ਉਹ ਆਪਣੇ ਸਲਾਹਕਾਰਾਂ ਨਾਲ, ਅਹਿਲਕਾਰਾਂ ਨਾਲ ਜਾਂ ਕਿਸਾਨਾਂ ਦੇ ਕੋਈ ਮੋਹਤਬਰਾਂ ਨਾਲ ਰਾਏ ਕਰਦਾ ਸੀਗਾ ਵੀ ਕੀ ਇਹ ਦੇ ਸਕਣਗੇ, ਕੀ ਇੰਨਾ ਕੁ ਜਾਇਜ਼ ਆ। ਉਸ ਤੋਂ ਬਾਅਦ ਬ੍ਰਿਟਿਸ਼ ਆਏ ਤੇ ਆਪਾਂ ਦੇਖਿਆ ਕਿ ਉਹਨਾਂ ਨੇ ਮਹਾਂਦਰਾ ਹੀ ਉਹਨਾਂ ਨੇ ਤਾਂ ਲਾਗੂ ਕਰਤਾ ਕਿ ਇੰਨਾ ਦੇਣਾ ਪੈਣਾ। ਜਾਂ ਔਰੰਗਜ਼ੇਬ ਬਾਰੇ ਆਪਾਂ ਨੂੰ ਪਤਾ ਲੱਗਦਾ ਕਿ ਉਹਦੇ ਆਪਣੇ ਰਾਜ ਦੇ ਵਿੱਚ ਬਹੁਤ ਜ਼ਬਰਨ ਤਰੀਕੇ ਨਾਲ ਉਗਰਾਇਆ। ਪਰ ਕਈ ਮਿਸਲਾਂ ਦੇ ਵਿੱਚ ਇਹ ਹਵਾਲੇ ਮਿਲਦੇ ਨੇ ਇਤਿਹਾਸ ਦੇ ਵਿੱਚ, ਜਦੋਂ ਮਿਸਲਾਂ ਕਾਇਮ ਹੋਈਆਂ ਸਿੱਖ ਇਤਿਹਾਸ ਦੇ ਵਿੱਚ, ਸਿੱਖ ਰਾਜ ਤੋਂ ਪਹਿਲਾਂ, ਉਹਨਾਂ ਨੇ ਕਈ ਮਾਮਲਿਆਂ ਦੇ ਵਿੱਚ ਕਿਸਾਨਾਂ ਨੂੰ ਰਾਹਤ ਦਿੱਤੀ। ਤੇ ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਸੀ, ਉੱਥੇ ਵੀ ਕਿਸਾਨੀ ਦੀ ਦਸ਼ਾ ਬਹੁਤ ਚੰਗੀ ਸੀ। ਤੇ ਹੁਣ ਵੀ ਜਦੋਂ ਆਪਾਂ ਗੱਲ ਕਰਦੇ ਹਾਂ, ਤਾਂ ਜਿਹੜਾ ਪੈਦਾ ਕਰਨ ਵਾਲਾ, ਫੂਡ ਨੂੰ ਪੈਦਾ ਕਰਨ ਵਾਲਾ ਬੰਦਾ, ਉਹਦੀ ਵੈਸੇ ਹੀ ਲੋਕ ਜਿਹੜੇ ਅਧਿਆਤਮਿਕ ਤੌਰ ਤੇ ਰੌਸ਼ਨ ਦਿਮਾਗ ਲੋਕ ਨੇ, ਜਾਂ ਆਮ ਤੌਰ ਤੇ ਦੂਜੇ, ਇਹ ਮੈਂ ਨਹੀਂ ਕਹਿੰਦਾ ਕਿ ਖੇਤੀ ਕਰਨ ਵਾਲਾ ਬੰਦਾ ਜਾਂ ਅਨਾਜ ਪੈਦਾ ਕਰਨ ਵਾਲਾ ਬੰਦਾ ਸਭ ਤੋਂ ਮਹਾਨ ਹੈ ਤੇ ਦੂਜੇ ਸਾਰੇ ਆਪਾਂ ਰੱਦ ਕਰਦੇ ਹਾਂ, ਨਹੀਂ। ਪਰ ਉਹਦੀ ਅਹਿਮੀਅਤ ਹੈ ਕਿਉਂਕਿ ਉਹਦਾ ਕੰਮ ਜਿਹੜਾ ਉਹ ਜੁੜਿਆ ਹੋਇਆ ਫੀਡ ਦੇ ਨਾਲ, ਕਿਸੇ ਦੇ ਢਿੱਡ ਭਰਨ ਦੇ ਨਾਲ ਜੁੜਿਆ ਹੋਇਆ, ਇਸੇ ਕਰਕੇ ਉਹਨੂੰ ਅਹਿਮੀਅਤ ਦਿੱਤੀ ਜਾਂਦੀ ਹੈ। ਤੇ ਉਹਦੇ ਪੇਸ਼ੇ ਨੂੰ ਇਹ ਮੰਨਿਆ ਜਾਂਦਾ ਕਿ ਇਹ ਸਭ ਤੋਂ ਔਖਾ ਤੇ ਸਭ ਤੋਂ ਸਮਰਪਣ ਵਾਲਾ ਪੇਸ਼ਾ। ਹਾਲਾਂਕਿ ਡਾਕਟਰੀ ਦਾ ਪੇਸ਼ਾ ਤੁਸੀਂ ਦੇਖੋ ਕਿੰਨੇ ਸਮਰਪਣ ਵਾਲਾ ਪੇਸ਼ਾ, ਜਾਂ ਹੋਰ ਕੋਈ ਵੀ ਪੇਸ਼ਾ ਦੇਖ ਲਓ, ਹਰ ਕੋਈ ਪੇਸ਼ਾ ਸਮਰਪਣ ਭਾਲਦਾ, ਮਿਹਨਤ ਭਾਲਦਾ। ਪਰ ਇੱਥੇ ਕਿਉਂਕਿ ਇਹ ਲੋਕਾਂ ਦੇ ਢਿੱਡ ਦੇ ਨਾਲ ਜੁੜਿਆ ਹੋਇਆ, ਇਹ ਤੋਂ ਬਿਨਾਂ ਦੁਨੀਆ ਦੀ ਬੁਨਿਆਦ ਨਹੀਂ ਹੈ, ਇਹ ਤੋਂ ਬਿਨਾਂ ਕੋਈ ਹੋਰ ਆਪਸ਼ਨ ਨਹੀਂ ਹੈ। ਤੇ ਇਸ ਕਰਕੇ ਖੇਤੀ ਬਹੁਤ ਵੱਡਾ ਪੇਸ਼ਾ। ਬਹੁਤ ਵਾਰੀ ਆਪਾਂ ਇਹ ਸ਼ਬਦ ਅਕਸਰ ਸੁਣਦੇ ਹਾਂ ਕਿ ਖੇਤੀ, ਅੱਜ-ਕੱਲ੍ਹ ਖੇਤੀ ਦਾ ਫਾਇਦਾ ਕੋਈ ਨਹੀਂ, ਜਾਂ ਖੇਤੀ ਨੂੰ ਕਈ ਲੋਕ ਲੋਅ ਸਟੈਂਡਰਡ ਕੰਮ ਮੰਨ ਲੈਂਦੇ ਨੇ ਕਿ ਨਹੀਂ, ਹੋਰ ਨਾ ਕੁਛ, ਇੱਕ ਆਪਣਾ ਮੁਹਾਵਰਾ ਪਿੰਡਾਂ 'ਚ ਬਣ ਗਿਆ, ਚਲੋ ਹੋਰ ਨਾ ਕੁਛ ਹੋਊਗਾ ਤਾਂ ਖੇਤੀ ਤਾਂ ਕਰ ਹੀ ਲਊਗਾ ਨਾ। ਮਤਲਬ ਖੇਤੀ ਨੂੰ ਅਸੀਂ ਐਂ ਮੰਨ ਲਿਆ ਵੀ ਚਲੋ ਇਹ ਤਾਂ ਇਹਦਾ ਕੀ, ਇਹ ਤਾਂ ਕਰ ਹੀ ਲੈਣਾ ਨਾ। ਉਹ ਅਸੀਂ ਤਾਂ ਮੰਨ ਸਕਦੇ ਹਾਂ ਵੀ ਚਲੋ ਸਾਡਾ ਪਿਤਾ ਪੁਰਖੀ ਕੀਤਾ ਤੇ ਸਾਨੂੰ ਆਉਂਦਾ, ਪਰ ਅਸੀਂ ਉਹਨੂੰ ਇਹ ਨਹੀਂ ਕਹਿ ਸਕਦੇ ਵੀ ਚਲੋ ਹੋਰ ਨਹੀਂ ਕੰਮ ਸਹੀ ਤਾਂ ਖੇਤੀ ਤਾਂ ਕਰ ਲੂ। ਖੇਤੀ ਵੀ ਜੇਕਰ ਤੁਸੀਂ ਵਧੀਆ ਤਰੀਕੇ ਨਾਲ ਕਰਦੇ ਹੋ, ਉਹ ਖੇਤੀ ਵੀ ਜੇਕਰ ਤੁਸੀਂ ਆਧੁਨਿਕ ਤਰੀਕੇ ਨਾਲ ਕਰਦੇ ਹੋ, ਮਾਰਕੀਟ ਦੀ ਮੰਗ ਦੇ ਹਿਸਾਬ ਦੇ ਨਾਲ ਕਰਦੇ ਹੋ, ਤਾਂ ਖੇਤੀ ਕੋਈ ਏਡਾ ਮਾੜਾ ਕਿੱਤਾ ਨਹੀਂ ਹੈ। ਬਹੁਤ ਸਾਰੇ ਕਿਸਾਨ ਨੇ ਜਿਹੜੇ ਫੱਗਣ ਚੇਤ ਦਾ ਜਦੋਂ ਸਮਾਂ ਹੁੰਦਾ, ਉਦੋਂ ਉਹ ਸਾਉਣੀ ਦੀਆਂ ਫਸਲਾਂ ਜਿਵੇਂ ਕੱਦੂ ਹੋ ਗਿਆ ਜਾਂ ਖੀਰਾ ਹੋ ਗਿਆ, ਇਹਦੀ ਸ਼ੁਰੂ ਕਰ ਦਿੰਦੇ ਨੇ ਬਿਜਾਈ, ਔਰ ਉਹ ਚੰਗੀ ਕਮਾਈ ਕਰਦੇ ਨੇ। ਅਸੀਂ ਮਾਲਵੇ ਦੇ ਵਿੱਚ ਤਾਂ ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਹੜੇ ਕੱਖੜੀਆਂ, ਖਰਬੂਜੇ ਜਾਂ ਹੋਰ ਇਸ ਤਰ੍ਹਾਂ ਦੀ ਵੱਲਾਂ ਦੀ ਕਾਸ਼ਤ, ਜਿਹਦੇ ਵਿੱਚ ਵੇਲ ਹੁੰਦੀ ਹੈ, ਉਹਦੀ ਕਾਸ਼ਤ ਹੁੰਦੀ ਹੈ, ਤਾਂ ਉਹ ਬਕਾਇਦਾ ਖੇਤ ਵਿਹਲਾ ਰੱਖਦੇ ਨੇ। ਤਾਂ ਤੁਸੀਂ ਦੇਖੋ ਕਿੰਨੀ ਤਿਆਰੀ ਦਾ ਕੰਮ ਹੈ, ਕਿੰਨੀ ਮੈਨੇਜਮੈਂਟ ਦਾ ਕੰਮ ਹੈ, ਕਿੰਨਾ ਔਖਾ ਕੰਮ ਹੈ। ਔਰ ਹਰ ਟਾਈਮ ਖੇਤ ਤੁਹਾਨੂੰ ਵਿੱਚ ਪਾਲਦਾ, ਹਰ ਟਾਈਮ 24 ਘੰਟੇ ਤੁਹਾਡੀ ਸੁਤਾ, ਤੁਸੀਂ ਦਿਮਾਗੀ ਤੌਰ ਤੇ, ਤੁਸੀਂ ਸਰੀਰਕ ਤੌਰ ਤੇ ਉੱਥੇ ਵਿੱਚ ਰਹਿੰਦੇ ਹੋ। ਇਸੇ ਕਰਕੇ ਜਿਹੜੇ ਨਾਲ
ਕੰਮ ਕਰਾਉਂਦੇ ਨੇ, ਮਜ਼ਦੂਰ ਭਰਾ ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਹਾਂ, ਉਹਨਾਂ ਦੀ ਕਿਰਤ ਵੀ ਕੋਈ ਛੋਟੀ ਨਹੀਂ ਹੈ। ਜਦੋਂ ਕਿਤੇ ਖੇਤ ਦੇ ਵਿੱਚ ਕਿਸਾਨ ਨੂੰ ਘਾਟਾ ਪੈਂਦਾ ਤੇ ਮਜ਼ਦੂਰ ਨੂੰ ਵੀ ਉਹਦਾ ਸੇਕ ਲੱਗਦਾ। ਇਸੇ ਕਰਕੇ ਆਪਾਂ ਦੇਖਿਆ ਸੀਗਾ ਜਦੋਂ ਨਰਮਾ ਤੇ ਪੱਟੀ ਦੇ ਵਿੱਚ, ਕਪਾਹ ਬੈਲਟ ਦੇ ਵਿੱਚ ਉਹ ਫਸਲ ਖਤਮ ਹੋਈ ਸੀ, ਤਾਂ ਉਦੋਂ ਕਿਸਾਨ ਦੇ ਨਾਲ ਖੇਤ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਦੇ ਵਿੱਚ ਵੀ ਵਾਧਾ ਹੋਇਆ। ਖੈਰ, ਆਪਾਂ ਖਬਰਾਂ ਦੇ ਵੱਲ ਵਧੀਏ ਤੇ ਇੱਕ ਅਮਰੀਕੀ ਨਾਗਰਿਕ ਦੀ ਮੌਤ ਹੋਈ ਹੈ। ਉਹਦੀ ਜਿਹੜੀ ਡੈੱਡ ਬੋਡੀ ਆ ਉਹ ਹੋਟਲ ਦੇ ਵਿੱਚੋਂ ਮਿਲੀ ਆ। ਮਾਮਲਾ ਮੱਧ ਪ੍ਰਦੇਸ਼ ਦਾ, ਇੰਦੌਰ ਦੇ ਇੱਕ 5 ਸਟਾਰ ਹੋਟਲ ਦਾ। ਉੱਥੇ ਕਮਰੇ ਦੇ ਵਿੱਚ ਉਹਦੀ ਡੈੱਡ ਬੋਡੀ ਮਿਲੀ ਹੈ। ਜਿਹੜੀ ਪੁਲਿਸ ਹੈ ਉਹਨੇ ਕਿਹਾ ਕਿ ਘਟਨਾ ਸਥਾਨ ਤੇ ਝੜਪ ਦਾ ਕੋਈ ਨਿਸ਼ਾਨ ਨਹੀਂ ਸੀ ਤੇ ਪੋਸਟਮਾਰਟਮ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਅਮਰੀਕੀ ਨਾਗਰਿਕ ਵਿਲੀਅਮ ਮਾਈਕਲ ਰਨੋਲਡਸ, ਜਿਹੜਾ ਕਿ 36 ਸਾਲ ਦਾ ਦੱਸਿਆ ਗਿਆ, ਉਹ ਵਿਜੇ ਨਗਰ ਦਾ ਇੱਕ ਇਲਾਕਾ ਹੈ ਇੰਦੌਰ ਦੇ ਵਿੱਚ, ਜਿੱਥੇ ਇੱਕ ਹੋਟਲ ਦੇ ਵਿੱਚ ਮ੍ਰਿਤਕ ਮਿਲਿਆ ਤੇ ਉਹ ਸ਼ਿਕਾਗੋ ਦਾ ਵਸਨੀਕ ਦੱਸਿਆ ਗਿਆ। ਅਗਲੀ ਖਬਰ, ਬੇਸ਼ੱਕ ਆਪਾਂ ਉਹਦੇ ਤੇ ਚਰਚਾ ਪਹਿਲੇ ਹਿੱਸੇ ਦੇ ਵਿੱਚ ਵੀ ਕੀਤੀ ਆ, ਪਰ ਫਿਰ ਵੀ ਸੁਪਰੀਮ ਕੋਰਟ ਨੇ ਜਿਹੜੀ ਪੂਰੀ ਡਾਇਰੈਕਸ਼ਨ ਜਾਰੀ ਕੀਤੀ ਆ, ਉਹਨਾਂ ਨੇ ਕਿਹਾ ਕਿ ਜਸਟਿਸ ਬੀ ਆਰ ਗਵਈ ਤੇ ਜਸਟਿਸ ਕੇ ਵੀ ਵਿਸ਼ਵਨਾਥਨ, ਉਹਨਾਂ ਦੇ ਬੈਂਚ ਨੇ ਮਕਾਨ ਢਾਉਣ ਦੀ ਕਾਰਵਾਈ ਦੇ ਖਿਲਾਫ ਪਟੀਸ਼ਨਾਂ ਤੇ ਸੁਣਵਾਈ ਕਰਦਿਆਂ ਕਿਹਾ ਕਿ ਜੇਕਰ ਕੋਈ ਵਿਅਕਤੀ ਦੋਸ਼ੀ ਵੀ ਹੈ ਤਾਂ ਕਾਨੂੰਨ ਵੱਲੋਂ ਨਿਰਧਾਰਤ ਪ੍ਰਕਿਰਿਆ ਦੀ ਪਾਲਣਾ ਕੀਤੇ ਬਿਨਾਂ ਉਸਦੇ ਘਰ ਨੂੰ ਢਾਇਆ ਨਹੀਂ ਜਾ ਸਕਦਾ। ਹਾਲਾਂਕਿ ਸਿਖਰੀ ਅਦਾਲਤ ਨੇ ਵੀ ਸਪਸ਼ਟ ਕੀਤਾ ਹੈ ਕਿ ਉਸ ਵੱਲੋਂ ਕਿਸੇ ਵੀ ਅਣਅਧਿਕਾਰਤ ਉਸਾਰੀ ਨੂੰ ਬਚਾਇਆ ਨਹੀਂ ਜਾਵੇਗਾ। ਬੈਂਚ ਨੇ ਕਿਹਾ ਕਿ ਘਰ ਢਾਏ ਜਾਣ ਦੀ ਕਾਰਵਾਈ ਦੇ ਖਿਲਾਫ ਪਟੀਸ਼ਨ ਤੇ ਸੁਣਵਾਈ 17 ਸਤੰਬਰ ਨੂੰ ਤੈਅ ਕਰਦਿਆਂ ਇਹ ਗੱਲ ਕਹੀ ਹੈ ਕਿ ਸਾਰੇ ਦੇਸ਼ ਦੇ ਲਈ ਦਿਸ਼ਾ ਨਿਰਦੇਸ਼ ਨਿਰਧਾਰਤ ਕਰਨ ਦਾ ਪ੍ਰਸਤਾਵ ਦਿੰਦੇ ਆ ਤਾਂ ਜੋ ਇਹਨਾਂ ਮੁੱਦਿਆਂ ਨੂੰ ਲੈ ਕੇ ਜ਼ਾਹਰ ਕੀਤੀ ਗਈ ਚਿੰਤਾ ਦੂਰ ਕੀਤੀ ਜਾ ਸਕੇ। ਆਪਾਂ ਪਹਿਲਾਂ ਵੀ ਪਹਿਲੇ ਦਿਨ ਤੋਂ ਹੀ ਜਦੋਂ ਤੋਂ ਇਹ ਬੁਲਡੋਜ਼ਰ ਚੱਲਿਆ ਉਦੋਂ ਉੱਥੋਂ ਵੀ ਮੈਂ ਰਿਪੋਰਟਾਂ ਕੀਤੀਆਂ ਸੀ, ਪੰਜਾਬੀ ਰੇਡੀਓ ਐਸੇ ਦੇ ਉੱਤੇ ਰਿਪੋਰਟਾਂ ਦੇ ਵਿੱਚ ਵੀ ਆਪਾਂ ਇਹ ਗੱਲ ਕਹਿੰਦੇ ਰਹੇ ਹਾਂ ਕਿ ਬੁਲਡੋਜ਼ਰ ਇਹ ਕੋਈ ਨਿਆਂ ਦੀ ਪ੍ਰਕਿਰਿਆ ਨਹੀਂ ਹੈ। ਅੱਜ ਚੱਕ ਕੇ ਤੁਸੀਂ ਦੇਖ ਲਓ ਬੁਲਡੋਜ਼ਰ ਦੇ ਮਾਮਲੇ ਦੇ ਵਿੱਚ, ਜਦੋਂ ਤੁਸੀਂ ਬੁਲਡੋਜ਼ਰ ਇਨ ਇੰਡੀਆ ਲਿਖੋਗੇ ਜਾਂ ਬੁਲਡੋਜ਼ਰ ਵਿਕਟਮ ਤੁਸੀਂ ਗੂਗਲ ਤੇ ਕਰੋਗੇ ਤਾਂ ਤੁਹਾਨੂੰ ਐਮਨੈਸਟੀ ਇੰਟਰਨੈਸ਼ਨਲ, BBC, ਦ ਮੈਗਜ਼ੀਨ, ਟਾਈਮ ਮੈਗਜ਼ੀਨ, ਮਾਫ ਕਰਨਾ, ਟਾਈਮ ਮੈਗਜ਼ੀਨ, ਇੰਡੀਆ ਟੂਡੇ, ਅਲ ਜਜ਼ੀਰਾ, ਨਿਊਯਾਰਕ ਟਾਈਮਜ਼, ਵਾਸ਼ਿੰਗਟਨ ਪੋਸਟ, ਇਹਦੀਆਂ ਹਜ਼ਾਰਾਂ ਪੋਸਟਾਂ, ਸੈਂਕੜੇ ਪੋਸਟਾਂ ਤੁਹਾਨੂੰ ਮਿਲ ਜਾਣਗੀਆਂ। ਲੋਕਾਂ ਨੇ ਆਰਟੀਕਲ ਲਿਖੇ ਨੇ ਤੇ ਇੱਥੋਂ ਤੱਕ ਕਿ ਵਿਕੀਪੀਡੀਆ ਪੇਜ ਬਣ ਚੁੱਕਿਆ ਬੁਲਡੋਜ਼ਰ ਪੋਲਿਟਿਕਸ ਦਾ। ਬੁਲਡੋਜ਼ਰ ਪੋਲਿਟਿਕਸ ਕੀ ਹੈ ਕਿ ਕਿਸੇ ਵੀ ਦੋ ਫਿਰਕਿਆਂ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਈ, ਉਸ ਤੋਂ ਬਾਅਦ ਬਿਨਾਂ ਇਹ ਸੁਣਿਆ ਕਿ ਕਿਹਨੇ ਕੀ ਕੀਤਾ, ਬਿਨਾਂ ਇਹ ਦੇਖਿਆ ਕਿ ਕੀ ਕੁਛ ਵਾਪਰਿਆ, ਬਿਨਾਂ ਇਹ ਜਾਂਚ ਕੀਤਿਆਂ ਕਿ ਕੌਣ ਦੋਸ਼ੀ ਹੈ, ਕੌਣ ਇਹਦੇ ਲਈ ਇਸ ਮਾਮਲੇ ਦੇ ਵਿੱਚ ਵਿਕਟਮ ਹੈ, ਕੌਣ ਇਸ ਮਾਮਲੇ ਦੇ ਵਿੱਚ ਦੋਸ਼ੀ ਬਣਦਾ, ਇਹ ਸਾਰਾ ਕੁਛ ਕੀਤਿਆਂ ਬਿਨਾਂ ਬੁਲਡੋਜ਼ਰ ਭੇਜ ਦੇਣਾ ਤੇ 4 ਪੁਲਿਸ ਵਾਲੇ ਭੇਜ ਦੇਣਾ। ਪਾਰਟੀਆਂ ਹੀ ਤੈਅ ਕਰ ਲੈਂਦੀਆਂ ਦਫ਼ਤਰ ਦੇ ਵਿੱਚ ਬਹਿ ਕੇ ਕਿ ਕਿਹੜੇ ਇਲਾਕੇ ਦੇ ਵਿੱਚ ਭੇਜਣਾ, ਤੇ ਉੱਥੇ ਜਾ ਕੇ ਉਹਨਾਂ ਲੋਕਾਂ ਦੇ ਜਿਹੜੇ ਮਾਈਨੋਰਿਟੀਜ਼ ਦੇ ਵਿੱਚ ਆਉਂਦੇ ਨੇ, ਜਿਹੜੇ ਘੱਟ ਗਿਣਤੀਆਂ ਦੇ ਵਿੱਚ ਆਉਂਦੇ ਨੇ, ਉਹਨਾਂ ਦਾ ਘਰ ਢਾਹ ਦੇਣਾ, ਉਹਨਾਂ ਨੂੰ ਬੁਲਡੋਜ਼ ਕਰ ਦੇਣਾ, ਉਹਨਾਂ ਦੇ ਉਸਾਰੀਆਂ ਨੂੰ ਢਾਹ ਦੇਣਾ, ਤਹਿਸ ਨਹਿਸ ਕਰ ਦੇਣਾ, ਮਲੀਆ ਮੇਟ ਕਰ ਦੇਣਾ। ਉੱਥੋਂ ਉਹਨਾਂ ਨੂੰ ਨਾ ਕੋਈ ਨੋਟਿਸ ਤੇ ਨਾ ਕੋਈ ਉਹਨਾਂ ਨੂੰ, ਇੱਥੋਂ ਤੱਕ ਕਿ ਅੰਦਰੋਂ ਕੋਈ ਕੱਪੜਾ ਲੀੜਾ ਲੱਤਾ ਵੀ ਚੱਕਣ ਨਹੀਂ ਦਿੱਤਾ ਜਾਂਦਾ। ਜੇ ਕੋਈ ਬਾਹਲਾ ਕਵੇ ਕਿ ਮੈਂ ਬਾਹਰ ਚੁੱਲ੍ਹਾ ਬਾਲ ਕੇ ਧਰਤੀ ਦੇ ਵਿੱਚ ਟੋਆ ਪੱਟ ਕੇ, ਜਿਵੇਂ ਆਪਾਂ ਖੇਤਾਂ 'ਚ ਚਾਹ ਬਣਾਉਣੇ ਆ, ਕਿ ਯਾਰ ਮੈਂ ਬਾਹਰ ਚੁੱਲ੍ਹਾ ਬਣਾ ਲੂੰਗਾ, ਮੈਂ ਸੜਕ ਤੇ ਆਪਦਾ ਚੁੱਲ੍ਹਾ ਬਣਾ ਲੂੰਗਾ, ਮੈਂ ਆਪਣੇ ਬੱਚਿਆਂ ਨੂੰ ਢੱਕ ਲੂੰਗਾ, ਪਰ ਮੈਨੂੰ ਘੱਟੋ ਘੱਟ ਨੂਣ ਮਿਰਚ ਮਸਾਲਾ ਹਲਦੀ ਤਾਂ ਚੱਕ ਲੈਣ ਦਿਓ। ਇਹ ਸਿਆਸਤ ਇੰਨੀ ਬੇਕਿਰਕ ਹੈ ਕਿ ਬੀਬੀਆਂ ਨੂੰ ਚੁੰਨੀਆਂ ਤੱਕ ਨਹੀਂ ਚੱਕਣ ਦਿੱਤੀਆਂ ਘਰਾਂ ਦੇ ਵਿੱਚੋਂ। ਬੱਚਿਆਂ ਦਾ ਜਿਹੜਾ ਫੀਡਿੰਗ ਦਾ ਸਮਾਨ ਆ, ਜੋ ਬੱਚਿਆਂ ਨੂੰ, ਛੋਟੇ ਬੱਚਿਆਂ ਨੂੰ ਆਪਾਂ 1-2 ਮਹੀਨੇ, 5-7 ਮਹੀਨੇ, ਸਾਲ, 1.5 ਸਾਲ ਦੇ ਨੂੰ ਦਿੰਦੇ ਆ, ਉਹ ਤੱਕ ਨਹੀਂ ਚੱਕਣ ਦਿੱਤਾ। ਉਹਨਾਂ ਨੂੰ ਸਿਰਫ ਜਾਨਾਂ ਬਚਾਉਣ ਦਾ ਮੌਕਾ ਦਿੱਤਾ ਕਿ ਕਿਸੇ ਇਲਾਕੇ ਦੇ ਵਿੱਚ ਬੁਲਡੋਜ਼ਰ ਤੁਰਿਆ ਜਾਵੜਿਆ ਔਰ ਉੱਥੇ ਬੀਬੀਆਂ ਸੀਗੀਆਂ, ਘਰਾਂ ਦੇ ਵਿੱਚ ਬੰਦੇ ਸੀਗੇ, ਜਾਂ ਉਹਨਾਂ ਨੂੰ ਪੁਲਿਸ ਨੇ ਫੜ ਲਿਆ, ਉਹਨਾਂ ਨੂੰ ਕਿਹਾ ਕਿ ਬੱਚੇ ਬਾਹਰ ਕੱਢੋ, ਸਮਾਨ, ਮੰਜੇ, ਪੀੜੀਆਂ, ਸਾਰਾ ਕੁਛ ਉੱਥੇ, ਤੇ ਉਹਨਾਂ ਦਾ ਘਰ ਢਾਹ ਦਿੱਤਾ ਗਿਆ। ਇੱਕ ਹੱਸਦਾ ਖੇਡਦਾ ਪਰਿਵਾਰ, ਜਾਂ ਕਹਿ ਲਓ ਕਿ ਇੱਕ ਪਰਿਵਾਰ ਜਿਹੜਾ ਕਿ ਗਰੀਬੀ ਦਾਅਵੇ ਦੇ ਵਿੱਚੋਂ ਗੁਜ਼ਰਿਆ, ਜਿਹਦੇ ਘਰੇ ਦੋ ਡੰਗ ਦੀ ਰੋਟੀ ਵੀ ਇੱਕ ਬਹੁਤ ਵੱਡੀ ਮੁਸੀਬਤ ਹੈ, ਉਹਨੂੰ ਤੁਸੀਂ ਸੜਕ ਤੇ ਕਰਤਾ ਯਾਰ। ਇਹ ਦੁਨੀਆ ਦਾ ਕਿਹੜਾ ਕਾਨੂੰਨ ਆ? ਦੁਨੀਆ ਦੇ ਵਿੱਚ ਕਿੱਥੇ ਲਿਖਿਆ? ਬ੍ਰਿਟਿਸ਼ ਰਾਜ ਦੇ ਵਿੱਚ ਕੀ ਸੀ? ਬ੍ਰਿਟਿਸ਼ ਰਾਜ ਦੇ ਵਿੱਚ ਇਹੀ ਸੀ ਨਾ ਕਿ ਕੋਈ ਅਪੀਲ ਨਹੀਂ ਸੀ, ਕੋਈ ਦਲੀਲ ਨਹੀਂ ਸੀ। ਔਰ ਪਤਾ ਨਹੀਂ ਕਿਉਂ ਸਾਡੇ ਲੋਕ ਅੰਗਰੇਜ਼ਾਂ ਦੇ ਆਸ਼ਕ ਬਣ ਜਾਂਦੇ ਆ, ਕਿਉਂ ਉਹਨਾਂ ਦੀਆਂ ਚੀਜ਼ਾਂ ਨੂੰ ਸਲਾਹੁੰਦੇ ਰਹਿੰਦੇ ਆ। ਠੀਕ ਹੈ, ਲੋਕਾਂ ਦੇ ਵਿੱਚ ਗੁਣ ਨੇ, ਉਹਨਾਂ ਦੇ ਵਿੱਚ ਵਿਗਿਆਨਕ ਹੋਏ ਨੇ, ਆਪਾਂ ਉਹਨਾਂ ਨੂੰ ਮਾਨਤਾ ਦਿੰਦੇ ਆ, ਪਰ ਜੇਕਰ ਕੋਈ ਬੰਦਾ ਆਪਦੀ ਅਕਲ ਦੇ ਸਿਰ ਤੇ ਕਿਸੇ ਖਿੱਤੇ ਨੂੰ ਗੁਲਾਮ ਬਣਾ ਕੇ ਰੱਖਦਾ, ਕੀ ਉਹ ਚੰਗੀ ਗੱਲ ਆ? ਅੰਗਰੇਜ਼ਾਂ ਦੇ ਰਾਜ ਦੇ ਵਿੱਚ ਕੀ ਹੁੰਦਾ ਸੀਗਾ ਕਿ ਕੋਈ ਤੈਅ ਨਹੀਂ ਸੀ ਕਰਦਾ, ਕੋਈ ਕਾਨੂੰਨ ਨਹੀਂ ਸੀਗਾ ਲੋਕਾਂ ਦੇ ਲਈ। ਕਾਨੂੰਨ ਸਿਰਫ ਪੁਲਿਸ ਦਾ ਦਿਮਾਗ ਸੀਗਾ ਕਿ ਉਹਦੇ ਦਿਮਾਗ 'ਚ ਜੋ ਆ ਗਿਆ ਉਹ ਕਾਨੂੰਨ ਸੀ, ਬਸ। ਉਸ ਤੋਂ ਬਾਅਦ ਕੁਛ ਨਹੀਂ। ਔਰ ਫ੍ਰੀ ਸਿਰਫ ਹਵਾ ਸੀ ਕਿ ਬੰਦਾ ਸਾਹ ਲੈ ਸਕਦਾ ਸੀ। ਜੇ ਅੰਗਰੇਜ਼ ਇੰਨੇ ਚੰਗੇ ਸੀਗੇ, ਜੇ ਉਹ ਲੋਕ ਜਿਹੜੇ ਉਹਨਾਂ ਦੀਆਂ ਸਿਫਤਾਂ ਕਰਦੇ ਨੇ,
ਉਹ ਕਿਉਂ ਸਾਡੇ ਬਾਬੇ ਚਤਰ ਸਿੰਘ ਵਰਗੇ, ਬਾਬੇ ਬੂਝੇ ਵਰਗਿਆਂ ਨੂੰ 3-3 ਫੁੱਟ ਦੇ ਜੰਗਲਾਂ ਦੇ ਵਿੱਚ ਉਹਨਾਂ ਨੇ ਰੱਖਿਆ? ਕਿਉਂ ਲੋਕਾਂ ਤੇ ਜ਼ੁਲਮ ਕੀਤੇ? ਕਿਉਂ ਉਹਨਾਂ ਨੇ ਫਾਹੇ ਲਾਇਆ ਲੋਕਾਂ ਨੂੰ, ਜਿਹੜੇ ਲੋਕ ਆਜ਼ਾਦੀ ਦੀ ਗੱਲ ਕਰਦੇ ਸੀ, ਹੱਕ ਹਕੂਕਾਂ ਦੀ ਗੱਲ ਕਰਦੇ ਸੀ? ਸੋ ਚੰਗਿਆਈ, ਜ਼ੁਲਮ ਕਦੇ ਨਹੀਂ ਚੰਗਾ ਹੁੰਦਾ, ਜ਼ੁਲਮ ਕਰਨ ਵਾਲਾ ਵੀ ਨਹੀਂ ਚੰਗਾ ਹੁੰਦਾ। ਔਰ ਹਮੇਸ਼ਾ ਸਾਨੂੰ ਸਾਡੇ ਵਡੇਰਿਆਂ ਨੇ ਇਹ ਕਿਹਾ ਕਿ ਜ਼ੁਲਮ ਕਰਨਾ ਵੀ ਪਾਪ ਹੈ ਤੇ ਜ਼ੁਲਮ ਸਹਿਣਾ ਵੀ ਪਾਪ ਹੈ। ਔਰ ਬਲਡੋਜ਼ਰ ਕੀ ਕਰਦਾ ਸੀਗਾ? ਬਲਡੋਜ਼ਰ ਨੇ ਇਹੀ ਕੀਤਾ ਕਿ ਉਸ ਘਰ ਦੇ ਵਿੱਚ, ਉਸ ਇਲਾਕੇ ਦੇ ਵਿੱਚ ਕਹਿ ਲਓ, ਉੱਥੇ ਬਿਨਾਂ ਇਹ ਪਰਵਾਹ ਕੀਤਾ ਕਿ ਘਰੇ ਕੋਈ ਬਜ਼ੁਰਗ ਪਿਆ ਮੰਜੀ ਦੇ ਵਿੱਚ ਜਿਹਨੂੰ ਦਵਾਈ ਦੀ ਲੋੜ ਹੈ, ਉਹਨੂੰ ਕਿਹਾ ਕਿ ਫਟਾਫਟ ਮੰਜਾ ਚੱਕ ਆਪਦਾ, ਬਾਹਰ ਚੱਲ, ਘਰ ਢਾਉਣਾ ਤੇਰਾ। ਔਰ ਉਹਦੇ ਚ ਕੋਈ ਜਾਂਚ ਨਹੀਂ ਹੋਈ, ਕੋਈ ਦੋਸ਼ੀ ਨਹੀਂ ਪਾਏਗਾ। ਔਰ ਇਸ ਤੋਂ ਵੀ ਬਾਅਦ ਅਗਲੀ ਗੱਲ ਕਿ ਜੇਕਰ ਕੋਈ ਦੋਸ਼ੀ ਵੀ ਹੈ, ਮੰਨ ਲਓ ਕਿਸੇ ਘਰ ਦੇ ਬੰਦੇ ਨੇ ਕਿਸੇ ਕ੍ਰਾਈਮ ਦੇ ਵਿੱਚ ਉਹਦੀ ਇਨਵੋਲਵਮੈਂਟ ਹੈ, ਕਿਸੇ ਖਾਸ ਫਿਰਕੇ ਦੇ ਪ੍ਰਤੀ ਉਹਨੇ ਕੋਈ ਜ਼ਹਿਰ ਉਗਲਿਆ ਜਾਂ ਕੁਝ ਵੀ ਹੋਇਆ, ਤਾਂ ਉਹਦੇ ਲਈ ਉਹਦਾ ਬੱਚਾ ਜ਼ਿੰਮੇਵਾਰ ਨਹੀਂ ਹੈ, ਉਹਦਾ ਮਾਂ ਪਿਓ ਜ਼ਿੰਮੇਵਾਰ ਨਹੀਂ ਹੈ। ਸੰਬੰਧਿਤ ਬੰਦੇ ਨੂੰ ਹੀ ਸਜ਼ਾ ਮਿਲਣੀ ਚਾਹੀਦੀ। ਉਹਨੂੰ ਜੋ ਮਰਜ਼ੀ ਸਜ਼ਾ ਦੇ ਦਿਓ, ਉਹਨੂੰ ਕਾਨੂੰਨ ਦੇ ਵਿੱਚ ਜੋ ਮਰਜ਼ੀ ਕਹਿ ਦਿਓ, ਉਹਦੀ ਗ੍ਰਿਫਤਾਰੀ ਕਰੋ, ਉਹਦੇ ਵਿਰੁੱਧ ਕੇਸ ਚਲਾਓ, ਜੋ ਮਰਜ਼ੀ ਕਰੋ, ਪਰ ਘਰ ਢਾਉਣ ਦਾ ਕਿਸੇ ਨੂੰ ਵੀ ਹੱਕ ਨਹੀਂ ਹੈ। ਔਰ ਉਸ ਬੱਚੇ ਨੂੰ ਜਿਹਦੀ ਉਮਰ ਹੀ ਹਜੇ 1.5 ਸਾਲ ਹੈ, ਉਹਨੂੰ ਤੁਸੀਂ ਸਜ਼ਾ ਦੇ ਰਹੇ ਹੋ, ਉਹਨੂੰ ਪਤਾ ਹੀ ਨਹੀਂ ਸੋਸਾਇਟੀ ਦੇ ਵਿੱਚ ਹੋ ਕੀ ਰਿਹਾ, ਔਰ ਉਹਨੂੰ ਤੁਸੀਂ ਬੇਘਰ ਕਰ ਰਹੇ ਹੋ। ਇੰਨੀ ਬੇਸ਼ਰਮੀ ਔਰ ਇੰਨੀ ਤੁਸੀਂ ਗੁੰਡਾਗਰਦੀ ਦੇ ਨਾਲ ਲੋਕਾਂ ਦੇ ਘਰ ਢਾ ਰਹੇ ਹੋ। ਅਸੀਂ ਉਦੋਂ ਵੀ ਕਿਹਾ ਸੀਗਾ। ਔਰ ਇਹਦਾ ਸਭ ਤੋਂ ਵੱਡਾ ਸੇਕ ਕਿਹਨੂੰ ਲੱਗਾ? 2014 ਤੋਂ ਬਾਅਦ ਯੂਪੀ, ਮੱਧ ਪ੍ਰਦੇਸ਼, ਦਿੱਲੀ, ਇੱਥੇ ਇਹ ਬਲਡੋਜ਼ਰ ਨੇ ਪੂਰੀ ਦਹਿਸ਼ਤ ਫੈਲਾਤੀ ਸੀ ਇਹਨਾਂ ਇਲਾਕਿਆਂ ਦੇ ਵਿੱਚ। ਮੱਧ ਪ੍ਰਦੇਸ਼ ਦੇ ਵਿੱਚ ਇੱਕ ਬੰਦਾ ਸੀ, ਭਾਜਪਾ ਦਾ ਵਰਕਰ ਸੀ, ਉਹਨੇ 2014 ਤੋਂ ਲੈ ਕੇ 2019-20 ਤੱਕ ਹਰ ਬਲਡੋਜ਼ਰ ਨੂੰ ਸੈਲੀਬ੍ਰੇਟ ਕੀਤਾ, ਹਰ ਤਰੀਕੇਕਾਰ, ਹਰ ਮੰਚ ਦੇ ਉੱਤੇ ਇਸ ਤਰੀਕਾਕਾਰ ਨੂੰ ਜਾਇਜ਼ ਕਰਾਰ ਦਿੱਤਾ। ਪਰ ਇੱਕ ਦਿਨ ਕੀ ਵਾਪਰਿਆ? ਇੱਕ ਦਿਨ ਵਾਪਰਿਆ ਕਿ ਉਹਦਾ ਕਿਸੇ ਮਾਮਲੇ ਦੇ ਵਿੱਚ ਨਾਮ ਆ ਗਿਆ। ਉੱਥੋਂ ਦੀ ਸਰਕਾਰ ਨੇ ਕਿਹਾ, ਉਦੋਂ ਸ਼ਿਵਰਾਜ ਚੌਹਾਨ ਉੱਥੋਂ ਦਾ ਮੁੱਖ ਮੰਤਰੀ ਸੀ, ਸ਼ਿਵਰਾਜ ਚੌਹਾਨ ਨੇ ਕਿਹਾ ਕਿ ਇਸ ਬੰਦੇ ਦੇ ਕਰਕੇ ਸਾਡੀ ਕਿਰਕਰੀ ਹੋਈ ਹੈ, ਇਹਦਾ ਘਰ ਢਾਹ ਦੇਣਾ ਚਾਹੀਦਾ ਹੈ। ਤਾਨਾਸ਼ਾਹੀ ਦੇ ਨਾਲ ਉਸ ਬੰਦੇ ਦਾ ਘਰ ਢਿਆ। ਉਹਦਾ ਬਜ਼ੁਰਗ ਬਾਪ ਬਾਹਰ ਬੈਠਾ ਰੋ ਰਿਹਾ ਸੀਗਾ। ਔਰ ਉਹਦੀ ਜਦੋਂ ਫੁਟੇਜ ਆਈ ਬਾਹਰ, ਲੋਕਾਂ ਨੇ ਉਹਨੂੰ ਪਤਾ ਕੀ ਕਿਹਾ? ਲੋਕਾਂ ਨੇ ਕਿਹਾ ਕਿ ਕਾਸ਼ ਤੂੰ ਜਦੋਂ ਦੂਜਿਆਂ ਦੇ ਢਾਏ ਜਾ ਰਹੇ ਸੀ, ਉਹ ਤੂੰ ਬੋਲਿਆ ਹੁੰਦਾ ਤਾਂ ਅੱਜ ਤੇਰਾ ਵੀ ਬਚ ਜਾਂਦਾ। ਇਸੇ ਕਰਕੇ ਆਪਾਂ ਕਹਿੰਦੇ ਹਾਂ ਕਿ ਸੁਸਾਇਟੀ ਦੇ ਵਿੱਚੋਂ, ਦੁਨੀਆ ਭਰ ਦੇ ਵਿੱਚੋਂ, ਜਦੋਂ ਆਪਾਂ ਅਨਿਆਂ ਦੇ ਖਿਲਾਫ ਬੋਲਣੋਂ ਹਟ ਜਾਾਂਗੇ, ਜਦੋਂ ਆਪਾਂ ਜ਼ੁਲਮ ਦੇ ਖਿਲਾਫ ਬੋਲਣੋਂ ਹਟ ਜਾਾਂਗੇ, ਜਦੋਂ ਆਪਾਂ ਧੱਕੇਸ਼ਾਹੀਆਂ ਦੇ ਖਿਲਾਫ ਬੋਲਣੋਂ ਹਟ ਜਾਾਂਗੇ, ਜਦੋਂ ਆਪਾਂ ਕਤਲੋ ਗਾਰਤ ਦੇ ਖਿਲਾਫ ਬੋਲਣੋਂ ਹਟ ਜਾਾਂਗੇ, ਜਦੋਂ ਆਪਾਂ ਮਾਈਨੋਰਿਟੀ ਦੇ ਲਈ ਹਾਂ ਦਾ ਨਾਅਰਾ ਮਾਰਨੋਂ ਹਟ ਜਾਾਂਗੇ, ਤਾਂ ਉਹ ਗਾਹੇ ਬਗਾਹੇ ਜਾਂ ਕਿਸੇ ਵੀ ਰੂਪ ਦੇ ਵਿੱਚ ਜਾਂ ਕਿਸੇ ਵੀ ਅਮਲ ਦੇ ਵਿੱਚ ਉਹ ਚੀਜ਼ ਸਾਡੇ ਸਾਹਮਣੇ ਆ ਜਾਣੀ ਹੈ। ਇਹ ਚੀਜ਼ ਖਤਮ ਨਹੀਂ ਹੋਣੀ ਚਾਹੀਦੀ। ਅੱਜ ਵੀ ਜੇ ਆਪਾਂ ਉੱਥੋਂ ਦੇ ਸਿਸਟਮ ਦੀ ਗੱਲ ਕਰਦੇ ਹਾਂ, ਨਿਆਂ ਹੈ ਨਹੀਂ, ਬਰਾਬਰਤਾ ਹੈ ਨਹੀਂ, ਆਪਾਂ ਨੂੰ ਪਤਾ ਹੈ ਬਹੁਤ ਮਾਮਲਿਆਂ ਦੇ ਵਿੱਚ, ਪਰ ਇਹ ਤਾਂ ਸਦੀਆਂ ਤੋਂ ਹੀ ਨਹੀਂ ਗੀ। ਤੇ ਜੇਕਰ ਲੋਕ ਉਦੋਂ ਵੀ ਚੁੱਪ ਕਰ ਜਾਂਦੇ ਤਾਂ ਕੀ ਅੱਜ ਦਾ ਅਸੀਂ ਸਿਵਲਾਈਜੇਸ਼ਨ ਤੋਂ ਬਾਅਦ ਸਿਸਟਮ ਦੇਖ ਰਹੇ ਹਾਂ? ਅੱਜ ਲੇਬਰ ਡੇ ਦੀ ਆਪਾਂ ਗੱਲ ਕਰਕੇ ਹਟੇ ਆ, ਤੇ ਜੇਕਰ ਉਦੋਂ ਲੋਕ 19ਵੀਂ ਸਦੀ ਦੇ ਵਿੱਚ ਇਸ ਤਰ੍ਹਾਂ ਦੀ ਨਾ ਕਰਦੇ ਤਾਂ ਕੀ ਅੱਜ ਆਪਾਂ ਇਸ ਸਿਸਟਮ ਦੇ ਨਾਲ ਵੱਜੇ ਹੁੰਦੇ, ਜਾਂ ਇਸ ਤਰੀਕੇ ਦੇ ਆਪਾਂ ਨੂੰ ਅਧਿਕਾਰ ਮਿਲੇ ਹੁੰਦੇ, ਦੁਨੀਆ ਦੇ ਵਿੱਚ ਹੱਕ ਹਕੂਕ ਹੁੰਦੇ? ਨਹੀਂ ਹੋਣੇ ਸੀਗੇ। ਇਸ ਕਰਕੇ ਸਾਨੂੰ ਅੱਜ ਵੀ ਜੋ ਵਾਪਰ ਰਿਹਾ ਉਹਦੀ ਖਿਲਾਫਤ ਕਰਨੀ ਚਾਹੀਦੀ ਹੈ। ਔਰ ਬਹੁਤ ਲੋਕ ਕਹਿ ਦਿੰਦੇ ਆ ਕਿ ਔਰ ਤੁਸੀਂ ਤਾਂ ਮੈਜੋਰਟੀ ਦੇ ਵਿੱਚ ਆ, ਤੁਹਾਨੂੰ ਕੀ ਲੋੜ ਆ ਬੋਲਣ ਦੀ? ਨਹੀਂ, ਮੈਜੋਰਟੀ ਮਿਨੋਰਟੀ ਹੋਣਾ ਇੱਕ ਅਲੱਗ ਗੱਲ ਆ, ਪਰ ਮਨੁੱਖਤਾ ਦੇ ਲਈ ਜ਼ੁਲਮ ਦੇ ਖਿਲਾਫ ਤੁਹਾਨੂੰ ਬੋਲਣਾ ਚਾਹੀਦਾ। ਮੈਜੋਰਟੀ ਹੋਣਾ, ਇੱਕ ਬੰਦੇ ਨੂੰ ਮੈਂ ਇਸ ਗੱਲ ਦਾ ਜਵਾਬ ਵੀ ਦਿੱਤਾ ਸੀਗਾ ਵੀ ਬਹੁ ਗਿਣਤੀ ਹੋਣਾ ਸਿਰਫ ਘੱਟ ਗਿਣਤੀਆਂ ਤੇ ਹੋ ਰਹੇ ਜ਼ੁਲਮ ਦੇ ਲਈ ਮੂਕ ਦਰਸ਼ਕ ਨਹੀਂ ਹੁੰਦਾ। ਬਹੁ ਗਿਣਤੀ ਦਾ ਮਤਲਬ ਕਿ ਤੁਸੀਂ ਬਹੁ ਗਿਣਤੀ 'ਚ ਤੁਸੀਂ ਸੁਰੱਖਿਅਤ ਆ, ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਸੁਰੱਖਿਅਤ ਆ ਤੇ ਦੂਜਿਆਂ ਲਈ ਚੁੱਪ ਕਰ ਜਾਓ, ਨਹੀਂ। ਔਰ ਹਰ ਵਾਰ ਆਪਾਂ ਜਦੋਂ ਮਨੁੱਖਤਾ ਦੀ ਗੱਲ ਆਉਂਦੀ ਹੈ, ਜਦੋਂ ਜ਼ੁਲਮਾਂ ਦੀ ਗੱਲ ਆਉਂਦੀ ਹੈ, ਤਾਂ ਆਪਾਂ ਦੁਨੀਆ ਦੇ ਵੱਖ-ਵੱਖ ਖਿੱਤਿਆਂ ਦੀ ਮਿਸਾਲ ਵੀ ਦੇ ਦਈਏ ਕਿ ਇੱਥੇ ਆਹ ਹੋ ਰਿਹਾ, ਇੱਥੇ ਆਹ ਹੋ ਰਿਹਾ। ਖੈਰ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣਾ ਹੁਣ ਸਮਾਂ ਸਮਾਪਤੀ ਵੱਲ ਹੈ। ਪੰਜਾਬੀ ਰੇਡੀਓ ਜੈਸੇ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣੀਆਂ ਜਾਣਕਾਰੀਆਂ, ਔਰ ਜਿਹੜੇ ਮੰਚ ਅਜਿਹੀਆਂ ਜਾਣਕਾਰੀਆਂ ਦਿੰਦੇ ਨੇ, ਜਿਹੜੇ ਪੰਜਾਬੀ ਰੇਡੀਓ ਯੂਐਸਏ ਵਰਗੇ ਮੰਚ ਨੇ, ਉਹਨਾਂ ਮੰਚਾਂ ਨੂੰ ਜਾਰੀ ਰੱਖਣਾ, ਉਹਨਾਂ ਮੰਚਾਂ ਨੂੰ ਲਗਾਤਾਰ ਸਹਿਯੋਗ ਕਰਨਾ, ਉਹ ਵੀ ਸਾਡਾ ਸਾਰਿਆਂ ਦਾ ਫਰਜ਼ ਆ। ਔਰ ਜੇਕਰ ਅਸੀਂ ਸੋਸ਼ਲ ਮੀਡੀਆ ਦੇ ਮੰਚ ਨੇ, ਚਾਹੇ ਉਹ ਫੇਸਬੁੱਕ ਪੇਜ ਆ, ਚਾਹੇ ਉਹ ਯੂਟਿਊਬ ਚੈਨਲ ਆ, ਔਰ ਉਹ ਬਿਲਕੁਲ ਫ੍ਰੀ ਆਫ ਕਾਸਟ ਨੇ, ਉਹਨਾਂ ਨੂੰ ਸਬਸਕ੍ਰਾਈਬ ਕਰਨ ਦਾ ਕੋਈ ਪੈਸਾ ਨਹੀਂ ਹੈ, ਕੋਈ ਖਰਚਾ ਨਹੀਂ ਆਉਂਦਾ। ਇਸ ਕਰਕੇ ਪੰਜਾਬੀ ਰੇਡੀਓ ਯੂਐਸਏ ਦੇ, ਜੇਕਰ ਤੁਸੀਂ ਚਾਹੁੰਦੇ ਹੋ ਕਿ ਆਪਾਂ ਇਸੇ ਤਰ੍ਹਾਂ ਤੁਹਾਡੀ ਆਵਾਜ਼ ਬੁਲੰਦ ਕਰਦੇ ਰਹੀਏ, ਇਹੋ ਜਿਹੇ ਅਦਾਰੇ ਆਉਂਦੇ ਰਹਿਣ ਦੁਨੀਆ ਦੇ ਵਿੱਚ, ਇਹੋ ਜਿਹੇ ਅਦਾਰੇ ਅੱਗੇ ਗਰੋ ਕਰਦੇ ਰਹਿਣ, ਤੁਹਾਡੇ ਹੱਕ ਹਕੂਕਾਂ ਦੀ ਗੱਲ, ਮਨੁੱਖਤਾ ਦੀ ਗੱਲ, ਆਪਣੇ ਪੰਜਾਬ ਦੀ ਗੱਲ ਕਰਦੇ ਰਹਿਣ, ਤਾਂ ਪੰਜਾਬੀ ਰੇਡੀਓ ਯੂਐਸਏ ਵਰਗੇ ਜਿੰਨੇ ਵੀ ਮੰਚ ਨੇ, ਮੈਂ ਇਹ ਨਹੀਂ ਕਹਿੰਦਾ ਕਿ ਅਸੀਂ ਇਕੱਲੇ ਝੰਡਾ ਬਰਦਾਰ ਆ,
ਉਹਨਾਂ ਨੂੰ ਸਹਿਯੋਗ ਕਰੋ ਤੇ ਪੰਜਾਬੀ ਰੇਡੀਓ USA ਦੇ ਸੋਸ਼ਲ ਮੀਡੀਆ ਮੰਚਾਂ ਦੇ ਨਾਲ ਜ਼ਰੂਰ ਜੁੜੋ। ਅਸੀਂ ਟਵਿੱਟਰ ਤੇ ਵੀ ਹਾਂ, ਅਸੀਂ ਇੰਸਟਾਗ੍ਰਾਮ ਤੇ ਵੀ ਹਾਂ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।